ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਲਈ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਤੇ ਕੁਝ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੇਗਾ ਜੀ। ਮੈਂਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 4 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਟਰਕੀਅਨ ਇਮੀਗ੍ਰੇਸ਼ਨ ਲਾ ਫਾਰਮ ਵਾਲੇ ਚੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਲ, GN ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੇਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮੈਂਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਜਗਦੀਸ਼ ਟਾਈਟਲਰ ਤੋਂ। ਅਗਾਊਂ ਜ਼ਮਾਨਤ ਮਿਲ ਗਈ ਹੈ ਜੀ। ਜੀ ਬਿਲਕੁਲ। ਇਹ ਦੇਖੋ, ਬਹਿਸ ਹੋਈ ਸੀਗੀ ਤਿੱਖੀ, ਜਿਹਦੀ ਆਪਾਂ ਪਿਛਲੇ ਦਿਨੀ ਗੱਲ ਵੀ ਕੀਤੀ ਸੀਗੀ ਜੀ ਕਿ ਚਾਰਜਸ਼ੀਟ ਫਾਈਲ ਹੋਈ ਤਾਂ ਉਸ ਤੋਂ ਬਾਅਦ ਹਵਾਲਾ ਦਿੱਤਾ ਗਿਆ ਕਿ 2 ਵਾਰੀ ਅੱਗੇ ਚਾਰਜਸ਼ੀਟ ਫਾਈਲ ਹੋਈ 2007 ਅਤੇ 2014 ਦੇ ਵਿੱਚ, ਤੇ CBI ਨੇ ਫਿਰ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ ਤੇ ਕਿਹਾ ਗਿਆ ਕਿ ਬਹੁਤ ਪ੍ਰਭਾਵਸ਼ਾਲੀ ਵਿਅਕਤੀ ਹੈ, ਜੇ ਬਾਹਰ ਆਏਗਾ ਤਾਂ ਹੋ ਸਕਦਾ ਕੇਸ ਜਾਂ ਕੇਸ ਦੇ ਨਾਲ ਸੰਬੰਧਿਤ ਗਵਾਹਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰੇ। ਤਾਂ ਬਹਰਹਾਲ ਇਹ ਤਾਂ ਹੁੰਦਾ ਹੀ ਹੈ ਕਿ ਜੇ ਆਪਾਂ ਇਸੇ ਕੋਰਟ ਤੇ ਉਮੀਦ ਲਾਵਾਂਗੇ ਕਿ ਇੱਕ ਦਿਨ ਸਜ਼ਾ ਸੁਣਾਏਗਾ ਇਹਨੂੰ, ਟਾਈਟਲਰ ਨੂੰ, ਤਾਂ ਫਿਰ ਬੇਲ ਤਾਂ, ਕਿਉਂਕਿ ਦੇਖੋ ਪ੍ਰੋਸੈਸ ਦਾ ਹਿੱਸਾ ਹੈ। ਪਰ ਹੁਣ ਇੰਟਰਸਟਿੰਗ ਗੱਲ ਇਹ ਹੋਏਗੀ ਕਿ ਕੀ ਇਸ ਬੇਲ ਨੂੰ ਅੱਗੇ ਕੋਈ ਚੈਲੰਜ ਕਰਦਾ ਹੈ ਕਿ ਨਹੀਂ। ਪਰ ਆਪਾਂ ਵੇਖਿਆ ਅਮੂਮਨ ਹੁੰਦਾ ਨਹੀਂ ਹੈ, ਕਿਉਂਕਿ ਜਦੋਂ ਕੋਰਟ ਕੋਈ ਜ਼ਮਾਨਤ ਦੇ ਦਿੰਦੀ ਹੈ ਤਾਂ ਬਹੁਤਾ ਫਿਰ ਇਮਕਾਨ ਰਹਿੰਦਾ ਨਹੀਂ ਹੈ ਕਿ ਜ਼ਮਾਨਤ ਅਗਲੀ ਕੋਰਟ ਕੋਈ ਕੈਂਸਲ ਕਰਦਾ ਹੈ ਕਿ ਖੈਰ। ਤਾਂ ਇਹ ਜਿਹੜੀ ਜ਼ਮਾਨਤ ਆ, ਇਹ ਬਾਸ਼ਰਤ ਜ਼ਮਾਨਤ ਆ। ਬਾਸ਼ਰਤ ਮਤਲਬ ਕਿ ਸ਼ਰਤਾਂ ਲੱਗਦੀਆਂ ਨੇ, ਤਾਂ ਉਹ ਸ਼ਰਤਾਂ ਕਈ ਵਾਰ ਤਾਂ ਇੱਕ ਨਾਰਮਲ ਸ਼ਰਤਾਵਲੀ ਦੇ ਤਹਿਤ ਹੀ ਹੁੰਦੀਆਂ ਕਿ ਆ ਜਿਹੜੀਆਂ ਹੁੰਦੀਆਂ ਨੇ, ਪਰ ਕੁਝ ਖਾਸ ਬੰਦਿਆਂ ਵਾਸਤੇ ਖਾਸ ਸ਼ਰਤਾਂ ਜਿਹੜੀਆਂ ਉਹ ਲਾਈਆਂ ਜਾਂਦੀਆਂ ਨੇ। ਤੇ ਇਹਨਾਂ ਦੇ ਵਿੱਚ ਟਾਈਟਲਰ ਲਈ ਇਹ ਸ਼ਰਤ ਸ਼ਾਮਲ ਆ ਕਿ ਕਿਸੇ ਪ੍ਰਕਾਰ ਦੇ ਸਬੂਤ ਨਾਲ ਤੂੰ ਛੇੜਛਾੜ ਨਹੀਂ ਕਰਨੀ ਜਾਂ ਅਦਾਲਤ ਦੀ ਮਨਜ਼ੂਰੀ ਤੋਂ ਬਗੈਰ ਕਿਤੇ ਵੀ ਜਾਣਾ ਆਉਣਾ ਨਹੀਂ ਹੈ, ਮਤਲਬ ਕਿ ਬਾਹਰ ਜਿੱਦਾਂ ਵਿਦੇਸ਼ ਯਾਤਰਾ ਵਗੈਰਾ ਤੇ। ਹੁਣ ਇਹਨਾਂ ਦੋਵਾਂ ਸ਼ਰਤਾਂ ਦਾ ਪਾਲਣ ਤੇ ਯਕੀਨੀ ਹੈ, ਕਿਉਂਕਿ ਜਦੋਂ ਕੋਈ ਸ਼ਰਤ ਟੁੱਟੀ ਉਸ ਤੋਂ ਬਾਅਦ ਜ਼ਮਾਨਤ ਫਿਰ ਰੱਦ ਹੁੰਦੀ ਹੈ। ਇਹਦੇ ਵਾਸਤੇ ਇਹ ਸਾਰਾ ਕੁਛ ਹੈ ਜਿਹੜਾ ਉਹ ਬੋਲ ਦਿੱਤਾ ਗਿਆ, ਪਰ ਜ਼ਮਾਨਤ ਮਿਲ ਗਈ ਹੈ। ਵੱਡੀ ਗੱਲ ਇਹੋ ਆ, ਹੁਣ ਦੇਖਣਾ ਇਹ ਹੋਏਗਾ ਕਿ ਜ਼ਮਾਨਤ ਚਲੋ ਮਿਲ ਗਈ ਆ, ਟ੍ਰਾਇਲ ਕਿੰਨਾ ਸਪੀਡੀ ਹੁੰਦਾ ਤੇ ਟ੍ਰਾਇਲ ਦੇ ਵਿੱਚੋਂ ਕੀ ਨਿਕਲਦਾ, ਕਿਉਂਕਿ ਚਾਰਜਸ਼ੀਟ ਫਾਈਲ ਹੋ ਗਈ, ਬੇਲ ਮਿਲ ਗਈ। ਆਮ ਤੌਰ ਤੇ ਹੁੰਦਾ ਕੀ ਹੈ ਕਿ ਜਦੋਂ ਇਸ ਤਰ੍ਹਾਂ ਦੇ ਕੇਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਜਾਂਚ ਪੜਤਾਲ ਉਪਰੰਤ ਚਾਰਜਸ਼ੀਟ ਦਾਖਲ ਕੀਤੀ ਜਾਂਦੀ ਹੈ, ਜਿਵੇਂ ਆਪਾਂ ਸੁਖਬੀਰ ਸਿੰਘ ਬਾਦਲ ਦਾ ਦੇਖਦੇ ਪਏ ਨਾ ਕੋਟਕਪੂਰਾ ਵਾਲੇ ਮਾਮਲੇ 'ਚ, ਜਾਂਚ ਹੋਈ, SIT ਬੈਠੀ, ਉਹਨੇ ਚਾਰਜਸ਼ੀਟ ਫਾਈਲ ਕੀਤੀ, ਤਾਂ ਫਿਰ ਇਹਨਾਂ ਕੇਸਾਂ ਦੇ ਵਿੱਚ ਕੀ ਹੁੰਦਾ ਕਿ ਜ਼ਮਾਨਤ ਮਿਲ ਜਾਂਦੀ ਹੈ ਲੀਡਰਾਂ ਨੂੰ ਖਾਸ ਤੌਰ ਤੇ। ਤਾਂ ਜ਼ਮਾਨਤ ਦਾ ਤਾਂ ਰਸਤਾ ਖੁੱਲਾ ਸੀ ਤਕਰੀਬਨ ਕਿ ਹਾਂ ਇਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ, ਤੇ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਤਾਂ ਖਾਸ ਤੌਰ ਤੇ ਮਿਲਦੀ ਹੈ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਕਿੱਡਾ ਸਪੀਡੀ ਟ੍ਰਾਇਲ ਹੁੰਦਾ। ਗਵਾਹ ਤਿਆਰ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪੈਰਵਾਈ ਵੀ ਅੱਛੀ ਹੋ ਰਹੀ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ। ਟ੍ਰਾਇਲ ਕਿੰਨੇ ਚਿਰ 'ਚ ਹੁੰਦਾ ਕਿ 2024 ਤੋਂ ਪਹਿਲਾਂ ਮੁੱਕਦਾ? ਮੈਨੂੰ ਤਾਂ ਉਮੀਦ ਹੈ ਕਿ ਜੇ 2024 ਤੋਂ ਪਹਿਲਾਂ ਮੁੱਕੇ ਤਾਂ ਹੋ ਸਕਦਾ ਕਿ ਜਗਦੀਸ਼ ਟਾਈਟਲਰ ਇਸ ਵਾਰੀ ਫਸ ਜਾਵੇ। ਜੇ ਚੋਣਾਂ ਲੰਘ ਜਾਂਦੀਆਂ ਨੇ, ਮਤਲਬ ਕਿ 2024 ਦੀਆਂ, ਫਿਰ ਤੁਹਾਨੂੰ ਪਤਾ ਪੈਰਵਾਈ ਢਿੱਲੀ ਹੋ ਜਾਏਗੀ। ਅਦਰਵਾਈਜ਼ ਭਾਜਪਾ ਵਾਲੇ ਕਹਿਣਗੇ ਕਿ ਪਹਿਲਾਂ ਜੇਕਰ ਹੋ ਜਾਂਦਾ ਤਾਂ ਅਸੀਂ ਇਹਨੂੰ ਇੱਕ ਬਹੁਤ ਵੱਡੀ ਸਫਲਤਾ ਵਜੋਂ ਦਰਜ ਕਰਵਾ ਸਕਦੇ ਹਾਂ। ਦੇਖਦੇ ਹਾਂ, ਹੁਣ ਸਾਰੀ ਜਿਹੜੀ ਉਮੀਦ ਆ ਉਹ ਟਿਕੀ ਹੈ ਟ੍ਰਾਇਲ ਤੇ।
ਤੇ ਮੈਨੂੰ ਜੀ ਗੱਲ ਕਰੀਏ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਰਘਬੀਰ ਸਿੰਘ ਜੀ ਦੇ ਬਿਆਨ ਦੀ, ਬੜੀ ਵੱਡੀ ਗੱਲ ਉਹਨਾਂ ਨੇ ਕਹੀ ਹੈ। ਜਿਹੜੇ ਖਾਲਸਾ ਏਡ ਦੇ ਟਿਕਾਣਿਆਂ ਤੇ ਛਾਪੇਮਾਰੀ ਹੋਈ ਸੀ ਲੰਘੇ ਦਿਨੀ, ਉਸ ਸੰਦਰਭ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਛਾਪੇਮਾਰੀ ਜਿਹੜੀ ਆ ਉਹ ਅਲੈਹਦਗੀ ਦਾ ਅਹਿਸਾਸ ਹੈ। ਦੇਖੋ, ਚਲੋ ਜਥੇਦਾਰ ਸਾਹਿਬ ਨੇ ਉਹਨਾਂ ਦਾ ਬਿਆਨ ਆਪਣੀ ਜਗ੍ਹਾ ਤੇ ਠੀਕ ਹੋ ਸਕਦਾ, ਦਰੁਸਤ ਹੈ ਉਹਨਾਂ ਦਾ ਕਹਿਣਾ ਜੀ ਕਿ ਅਹਿਸਾਸ ਹੈ। ਤਾਂ ਇਹ ਅਹਿਸਾਸ ਦੀ ਭਾਵਨਾ, ਦੇਖੋ ਗੱਲ ਇਹ ਆ ਕਿ ਇਹ ਕਿਉਂ ਕਰਵਾਈ ਜਾ ਰਹੀ ਹੈ, ਇਹਨਾਂ ਨੂੰ ਜਾਣਨਾ ਚਾਹੀਦਾ ਹੈ, ਇਹਨਾਂ ਨੂੰ ਸਮਝਣਾ ਚਾਹੀਦਾ ਇਸ ਚੀਜ਼ ਨੂੰ। ਪਰ ਵੱਡੀ ਗੱਲ ਇਹ ਆ ਕਿ ਅੱਜ ਬਹੁਤ ਵੱਡੇ ਅਖਬਾਰਾਂ ਨੇ ਇਹ ਗੱਲ ਜਿਹੜੀ ਆ ਉਹ ਛਾਪੀ ਆ ਕਿ ਖੁਦ ਸੁਨੀਲ ਜਾਖੜ ਨੇ ਇਹ ਮੁੱਦਾ ਅਮਿਤ ਸ਼ਾਹ ਤੱਕ ਖੜਿਆ ਕਿ ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਜੀ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਤਾਂ ਤੁਹਾਨੂੰ ਪਤਾ ਉਹ ਇਸ ਤਰ੍ਹਾਂ ਦੇ ਹੀ ਬਿਆਨ ਦੇਣ ਕਿ ਕਿਉਂਕਿ ਇਸ ਵੇਲੇ ਅਕਾਲੀ ਭਾਜਪਾ ਤਾਂ ਅਲੱਗ-ਅਲੱਗ ਹੈ ਭਾਈ। ਜੇ ਅਕਾਲੀ ਭਾਜਪਾ ਇਕੱਠੇ ਹੁੰਦੇ ਤਾਂ ਕੀ ਇਸ ਤਰ੍ਹਾਂ ਦਾ ਬਿਆਨ ਦਿੰਦੇ ਹੋ? ਬਿਲਕੁਲ ਸਹੀ, ਇਹ ਆਪਾਂ ਨੂੰ ਵੀ ਪਤਾ ਹੈ ਨਾ ਚੀਜ਼ਾਂ ਦਾ। ਖੈਰ ਗੱਲ ਇਹ ਆ ਕਿ ਚਲੋ ਤਿੱਖੇ ਬਿਆਨ ਆਉਂਦੇ ਵੀ ਆ, ਉਹਨਾਂ ਨੇ ਇਹ ਬਿਆਨ ਜਿਹੜਾ ਦਿੱਤਾ ਹੈ ਕੁਛ ਹੱਦ ਤੱਕ ਠੀਕ ਵੀ ਹੈ, ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਬਈ ਅਹਿਸਾਸ ਤਾਂ ਹੁੰਦਾ ਹੀ ਹੈ ਨਾ ਜੀ। ਤੇ ਸਾਡੇ ਨਾਲ ਕਿਉਂ ਇਹ ਨੌਬਤ ਨਹੀਂ ਆਉਣੀ ਚਾਹੀਦੀ। ਕਿਉਂ ਮੈਂ ਕਾਹਤੋਂ ਕਹਿ ਰਿਹਾ, ਕਿਉਂਕਿ ਇਹਦੇ ਵਿੱਚ ਇੱਕ ਤਰਜ਼, ਇੱਕ ਜਿਹੜਾ ਆਪਾਂ ਕਹਿ ਲਈਏ ਕਿ ਸਭ ਤੋਂ ਵੱਡਾ ਕਾਰਨ ਹੈ ਕਿ ਜੇ ਮੰਨ ਲਓ ਤੁਸੀਂ ਜਾਂਚ ਪੜਤਾਲ ਕਰਨੀ ਹੈ ਖਾਲਸਾ ਏਡ ਵਾਲਿਆਂ ਦੀ, ਖਾਲਸਾ ਏਡ ਵਾਲਿਆਂ ਦੀ ਤੁਸੀਂ ਜੋ ਵੀ ਜਾਂਚ ਪੜਤਾਲ ਕਰਨੀ ਆ ਤੁਸੀਂ ਉਹਨਾਂ ਦੇ ਦਫ਼ਤਰ 'ਚ ਜਾਓ ਜੀ, ਠੀਕ ਹੈ ਨਾ ਜੀ। ਦਫ਼ਤਰ 'ਚ ਜਾਓ, ਦਫ਼ਤਰ ਦੇ ਵਿੱਚ ਜਾ ਕੇ ਤੇ ਤੁਸੀਂ ਉਹਨਾਂ ਦਾ ਅਕਾਊਂਟ ਚੈੱਕ ਕਰ ਸਕਦੇ ਹੋ ਨਾ। ਜਾ ਕੇ ਜਿਹੜੇ ਅਕਾਊਂਟਸ ਹੈਗੇ ਚਲੋ ਉਹ ਚੈੱਕ ਕਰ ਲਏ ਤੁਸੀਂ। ਜੇ ਤੁਹਾਨੂੰ ਲੱਗਦਾ ਕਿ ਕੋਈ ਕਾਗਜ਼ ਪੱਤਰ ਅਧੂਰਾ ਹੈ ਜੀ, ਪੂਰਾ ਨਹੀਂ ਹੈ, ਤਾਂ ਤੁਸੀਂ ਕਹਿ ਸਕਦੇ ਹੋ ਕਿ ਭਾਈ ਫਲਾਣਾ ਕਾਗਜ਼ ਸਾਨੂੰ ਪ੍ਰੋਵਾਈਡ ਕਰਾਓ ਜੀ। ਜੇ ਕੋਈ ਬੰਦਾ ਕਹਿੰਦਾ ਹੈ ਕਿ ਨਹੀਂ ਜੀ ਮੇਰੇ ਕੋਲ ਕਾਗਜ਼ ਹਾਲ ਦੀ ਘੜੀ ਇਹ ਹੈ ਨਹੀਂ, ਤਾਂ ਤੁਸੀਂ ਉਹਨੂੰ ਸੰਮਨ ਕੱਟ ਕੇ ਦੇ ਸਕਦੇ ਆ ਕਿ ਮਿੱਤਰਾ ਆ ਹੁਣੇ ਤਾਮੀਲ ਕਰ, 3 ਤਰੀਕ ਨੂੰ ਉਹਨੂੰ ਪੇਸ਼ ਕਰ ਲਿਆ। ਜੇਕਰ ਉਦੋਂ ਵੀ ਕੋਈ ਸਬੂਤ ਨਹੀਂ ਪੇਸ਼ ਹੁੰਦੇ, ਜੇ ਹੁੰਦੇ ਆ ਤੇ ਕੋਈ ਵਾਕਿਆ ਕੋਈ ਗੜਬੜ ਝਾਲਾ ਨਿਕਲਦਾ ਤਾਂ ਫਿਰ ਕਾਰਵਾਈ ਕਰਨ ਵਾਸਤੇ ਤੁਸੀਂ ਆਜ਼ਾਦ ਹੋ, ਕਿਉਂਕਿ ਕਾਨੂੰਨ ਕਿਤੇ ਨਹੀਂ ਇਹ ਲਿਖਿਆ ਕਿ ਬਈ ਧਰਮ ਦੀ ਆੜ 'ਚ ਜਾਂ ਸਮਾਜ ਸੇਵਾ ਦੀ ਆੜ 'ਚ ਕੋਈ ਗਲਤ ਕੰਮ ਕਰੇ, ਤੇ ਨਾ ਹੀ ਗਲਤ ਕੰਮ ਕਰਨ ਵਾਲੇ ਦੀ ਕੋਈ ਸ਼ਾਦੀ ਕਰਦਾ। ਤੁਹਾਡਾ ਕੰਮ ਕਰਨ ਦਾ ਤਰੀਕਾ ਕੀ ਹੈ ਕਿ ਅਮਰਪ੍ਰੀਤ ਸਿੰਘ ਦੇ ਘਰ ਜਿਹੜੇ ਇੱਥੋਂ ਸਾਰਾ ਕੰਮ ਕਰ ਦੇਖਦੇ ਆ ਪੰਜਾਬ ਦੇ ਵਿੱਚ, ਇਨਫੈਕਟ ਇੰਡੀਆ ਦੇ ਵਿੱਚ, ਤੁਸੀਂ ਉਹਨਾਂ ਦੇ ਘਰੇ ਚੱਲ ਗਏ, ਉਸ ਦਿਨ ਉਹਦਾ ਜਨਮ ਦਿਨ ਆ, 5 ਵਜੇ ਨਹੀਂ ਗਏ, ਜਾ ਕੇ ਕਮਰਿਆਂ 'ਚ ਅੱਡ-ਅੱਡ ਜੀਅ ਬੰਦ ਕਰ ਲਏ। ਕੀ ਉਹ ਡਕੈਤ ਨੇ ਚੰਬਲ ਘਾਟੀ ਦੇ? ਬੱਚੇ ਆ, ਮਾਂ ਪਿਓ ਹੁੰਦੇ ਆ। ਇੱਥੇ ਕੀ ਹੈ ਕਿ ਜਿਹਦੇ ਘਰ NIA ਇੱਕ ਵਾਰੀ ਆ ਜਾਂਦੀ ਆ, ਲੋਕ ਕਹਿੰਦੇ ਆਖੀ ਜਾਂਦੇ ਆ ਇਹ ਅੱਤਵਾਦੀ ਆ, ਇਹ ਗੈਂਗਸਟਰ ਆ, ਇਹ ਫੀਮ ਵੇਚਦਾ, ਹੈਰੋਇਨ ਵੇਚਦਾ, ਭਾਵੇਂ ਨਿਕਲੇ ਕੱਖ ਵੀ ਨਾ। ਤੇ ਗੱਲ ਇਹ ਆ ਕਿ ਸੋਸ਼ਲੀ ਜਿਹੜਾ ਤੁਸੀਂ ਬੰਦੇ ਦਾ ਜਲੂਸ ਕੱਢਦੇ ਹੋ, ਇਹ ਕਮ ਸੇ ਕਮ ਸਮਾਜ ਸੇਵੀਆਂ ਨੂੰ ਤੇ ਛੱਡ ਕੇ ਰੱਖੋ। ਬੰਦਾ ਤੁਸੀਂ ਉਹਦਾ ਅਕਾਊਂਟਸ, ਕੋਈ ਵੀ ਅਕਾਊਂਟਸ ਦਾ ਕੋਈ ਦੇਖਣਾ ਹੈ, ਮੇਲ ਜੋਲ ਕਰਨਾ, ਉਹਦੇ ਅਕਾਊਂਟਸ ਨੂੰ ਦੇਖਣ ਤੋਂ ਬਾਅਦ ਤੁਸੀਂ ਉਹਦੇ ਤੋਂ ਜਿਹੜੀ ਚੀਜ਼ ਦੀ ਘਾਟ ਹੈ ਮੰਗ ਸਕਦੇ ਹੋ। ਹੁਣ ਵੀ ਤਾਂ ਇਹੋ ਕੀਤਾ ਨਾ ਕਿ ਮੋਬਾਈਲ ਲੈ ਗਏ, ਕਾਗਜ਼ ਲੈ ਗਏ ਕਿ 7 ਅਗਸਤ ਨੂੰ ਉੱਥੇ ਆਓ, ਤੇ ਉੱਥੇ ਦਫ਼ਤਰ ਦੇ ਵਿੱਚ ਹੀ ਕਹਿ ਸਕਦੇ ਸੀ ਕਿ ਆਪਦੇ ਘਰੋਂ ਬਈ ਆਹ ਚੀਜ਼ ਲੈ ਕੇ ਆਓ। ਜੇ ਕੋਈ ਨਹੀਂ ਲਿਆਉਗਾ ਤੇ ਤੁਸੀਂ ਰੇਡ ਵੀ ਮਾਰ ਸਕਦੇ, ਸਾਨੂੰ ਸ਼ੱਕ ਹੈ ਬਈ ਤੇਰੇ ਘਰ ਹੈ, ਤੁਸੀਂ ਤੇ ਬਰਾਬਰ ਹੀ ਰੇਡਾਂ ਮਾਰ ਰਹੇ। ਤੇ ਇਹ ਜਿਹੜਾ ਤੌਰ ਤਰੀਕਾ ਹੈ ਨਾ, ਇਕੱਲਾ ਸਾਨੂੰ ਹੀ ਨਹੀਂ ਨਾਪਸੰਦ, ਬਲਕਿ ਕਹਿੰਦੇ ਕਿ ਸੁਨੀਲ ਜਾਖੜ ਨੇ ਵੀ ਜੋ ਉੱਥੇ ਜਾ ਕੇ ਗੱਲ ਰੱਖੀ ਹੈ, ਜੋ ਰੱਖੀ ਹੈ, ਇਹ ਗਲਤ ਤੌਰ ਤਰੀਕਾ ਹੈ। ਚਲੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆ, ਉਹਨਾਂ ਨੇ ਬਹੁਤ ਵੱਡੀ ਭਾਵਨਾ ਨੂੰ ਤਰਜਮਾਨੀ ਦੇਣੀ ਹੁੰਦੀ ਹੈ ਕਿ ਜੋ ਅਹਿਸਾਸ ਹੁੰਦਾ ਹੈ। ਮੈਂ ਖੁਦ ਕਹਿੰਦਾ ਇਸ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਚਲੋ ਨਿਰਾਸ਼ਾ ਹੁੰਦੀ ਹੈ, ਇਹ ਕੋਈ ਸਹੀ ਗੱਲ ਨਹੀਂ ਹੈ। ਪਰ ਆਮ ਬੰਦੇ ਦੇ ਘਰ ਵੀ ਜਦੋਂ NIA ਆਉਂਦੀ ਹੈ, ਆਹ ਹੀ ਹਾਲ ਹੁੰਦਾ ਹੈ ਜੀ। ਅਸੀਂ ਤੇ ਜਦੋਂ NIA ਦਾ ਅਧਿਕਾਰ ਖੇਤਰ ਵਧਾਇਆ ਉਦੋਂ ਤੇ ਪਿੱਟਦੇ ਆ, ਤੇ ਇਹ ਇੱਕ ਤਰ੍ਹਾਂ ਨਾਲ ਆ ਤੁਹਾਡੇ ਅਮਰੀਕਾ ਵਾਲੀ FBI ਆ, ਇਹਦੇ ਕੋਲ ਇੰਨੀਆਂ ਸ਼ਕਤੀਆਂ ਨੇ, ਮਤਲਬ ਕਿ ਇਹ ਕਿਸੇ ਦੇ ਵੀ ਕੰਪਿਊਟਰ ਤੱਕ ਪਹੁੰਚ ਸਕਦੇ ਆ ਬਿਨਾਂ ਕਿਸੇ ਦੀ ਪਰਮਿਸ਼ਨ ਤੋਂ ਜੀ। ਇਸ ਕਰਕੇ ਇਹ ਆ ਕਿ ਬਈ ਠੀਕ ਹੈ, ਇਹਨਾਂ ਦੀਆਂ ਸ਼ਕਤੀਆਂ ਬਹੁਤ ਨੇ, ਸਹੀ ਗੱਲ ਹੈ, ਪਰ ਉਹਨਾਂ ਸ਼ਕਤੀਆਂ ਦੀ ਵਰਤੋਂ ਥੋੜੀ ਜਿਹੀ ਕੁਝ ਮਾਮਲਿਆਂ ਦੇ ਵਿੱਚ ਬੜੀ ਸੰਕੋਚ ਕੇ ਹੋਣੀ ਚਾਹੀਦੀ ਹੈ, ਬੜੀ ਸੰਜਮ ਨਾਲ ਹੋਣੀ ਚਾਹੀਦੀ ਹੈ। ਤਾਂ ਇਹ ਜਿਹੜਾ ਬੇਗਾਨਗੀ ਦਾ ਅਹਿਸਾਸ ਹੈ, ਇਹ ਕਈ ਵਾਰ ਬਹੁਤ ਮਹਿੰਗਾ ਪੈ ਜਾਂਦਾ ਹੁੰਦਾ, ਕਿਉਂਕਿ ਅੱਗੇ ਨਾਰਥ ਈਸਟ ਤੋਂ ਲੈ ਕੇ ਇਧਰ ਹਰਿਆਣੇ ਤੱਕ ਕੀ ਕੁਝ ਬਣ ਰਿਹਾ ਜੀ।
ਤਾਂ ਸਗੋਂ ਤੁਸੀਂ ਇਸ ਅਹਿਸਾਸ ਨੂੰ ਖਤਮ ਕਰੋ। ਇਹ ਚੀਜ਼ਾਂ ਜਿਹੜੀਆਂ ਨਹੀਂ ਵਾਪਰਨੀਆਂ ਚਾਹੀਦੀਆਂ। ਖੈਰ ਅਫਸੋਸ ਹੈ, ਮੈਂ ਖੁਦ ਇਸ ਗੱਲ ਨੂੰ ਲੈ ਕੇ ਬੜਾ ਨਿਰਾਸ਼ ਹਾਂ ਕਿ ਇੱਕ ਸਮਾਜ ਸੇਵੀ ਕਿਸੇ ਵੀ ਸੰਸਥਾ ਦਾ ਕੋਈ ਅਕਾਊਂਟ ਵਗੈਰਾ ਚੈੱਕ ਕਰਨਾ, ਤੁਸੀਂ ਅਕਾਊਂਟ ਹੀ ਚੈੱਕ ਕਰਨੇ, ਹੋਰ ਕੀ ਹੈ। ਉਹ ਤਾਂ ਹੈ ਨਹੀਂ ਕਿ ਤੁਸੀਂ ਸਾਲਟਾਂ ਫੜਦੀਆਂ ਉਹਨਾਂ ਤੋਂ ਤੇ ਜਾਓ ਬੰਦੇ ਮਾਰਦੇ ਫਿਰਦੇ ਨੇ। ਜੋ ਅਕਾਊਂਟ ਚੈੱਕ ਕਰਨੇ ਤਾਂ ਉਹਦਾ ਇੱਕ ਤੌਰ ਤਰੀਕਾ ਵੱਖਰਾ ਹੋ ਸਕਦਾ ਸੀਗਾ। ਖੈਰ ਦੇਖੋ ਅੱਗੇ ਕੀ ਬਣਦਾ, ਪਰ ਕਾਫੀ ਕਰੜੇ ਪ੍ਰਤੀਕਰਮ ਆਏ ਨੇ ਖਾਲਸਾ ਏਡ ਦੇ ਮਾਮਲੇ 'ਚ। ਜੀ ਮਜੀਠੀਆ ਸਾਹਿਬ ਕਹਿ ਰਹੇ ਨੇ ਕਿ ਚੰਨੀ ਤੇ ਠੱਗੀ ਮਾਰਨ ਦਾ ਕੇਸ ਦਰਜ ਕੀਤਾ ਜਾਵੇ ਜੀ। ਦੇਖੋ ਉਹ ਤਾਂ ਹੁਣ ਬਥੇਰਾ ਕੁਝ ਕਹਿੰਦੇ ਨੇ, ਉਹ ਤਾਂ ਕਹਿੰਦੇ ਬਈ ਇਹਨਾਂ ਦਾ ਲੈਣ ਦੇਣ ਹੀ ਹੋ ਗਿਆ। ਇਹ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਮੁੱਖ ਮੰਤਰੀ ਜਿਹੜੇ ਆ ਰਲ ਗਏ ਦੋਨੇ। ਹੁਣ ਪਤਾ ਨਹੀਂ ਵੀ ਰਲ ਗਏ ਆ ਕਿ ਕੀ ਹੋ ਗਿਆ, ਪਰ 2-3 ਮਹੀਨਿਆਂ ਬਾਅਦ ਮੈਨੂੰ ਲੱਗਦਾ ਕਿ ਮਾਨ ਸਾਹਿਬ ਨੂੰ ਜੇ ਚੇਤਾ ਆ ਗਿਆ ਤੇ ਉਹਨਾਂ ਨੇ ਚੰਨੀ ਵਾਲੇ ਮਾਮਲੇ ਨੂੰ ਵੀ ਚੁੱਕ ਲੈਣਾ। ਕਦੇ ਮਨਪ੍ਰੀਤ ਬਾਦਲ, ਕਦੇ ਉਹ ਸੁਖਬੀਰ ਬਾਦਲ, ਤੇ ਇਸ ਤਰ੍ਹਾਂ ਮਤਲਬ ਕਿ ਉਹ ਇੱਕ ਇੱਕ ਕਰਕੇ ਲੱਗ ਜਾਂਦੇ ਆ ਮਗਰ। ਇਹਨਾਂ ਨੇ ਜਿਹੜਾ ਖੁਲਾਸਾ ਕੀਤਾ ਹੈ, ਕਹਿੰਦੇ ਆ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਐਸੀ ਭਾਈਚਾਰੇ ਦੇ ਸਾਬਕਾ ਫੌਜੀਆਂ ਤੇ 2 ਹੋਰਾਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਾਉਣ ਦੇ ਨਾਂ ਤੇ 45 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ ਕਰਕੇ ਇਹਦੇ 'ਚ ਨਾਮਜ਼ਦ ਕੀਤਾ ਜਾਵੇ। ਠੀਕ ਹੈ ਜੀ। ਤਾਂ ਦੂਜੇ ਪਾਸੇ ਇਹ ਕਹਿੰਦੇ ਆ ਕਿ ਅਸਲ ਦੇ ਵਿੱਚ ਇਹਨਾਂ ਦਾ ਕੋਈ ਨਜ਼ਦੀਕੀ ਸੀਗਾ ਜਿਹਦੇ ਕੋਲ 4 ਸਾਬਕਾ ਫੌਜੀਆਂ ਨੇ ਪਹੁੰਚ ਕੀਤੀ। ਉਹਦਾ ਨਾਂ ਸੀ ਦਲਜੀਤ ਸਿੰਘ, ਜਿਸਨੇ ਵਾਅਦਾ ਕੀਤਾ ਕਿ ਉਹਨਾਂ ਨੂੰ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਭਰਤੀ ਕਰਵਾ ਦਿੱਤਾ ਜਾਏਗਾ। ਤੇ ਉਹਨਾਂ ਦੱਸਿਆ ਕਿ 2 ਹੋਰਾਂ ਜਿਨ੍ਹਾਂ ਨੇ ਦਲਜੀਤ ਨੂੰ ਮੋਟੀਆਂ ਰਕਮਾਂ ਦਿੱਤੀਆਂ, ਉਹਨੂੰ ਪੰਜਾਬ ਪੁਲਿਸ ਵਿੱਚ ਨੌਕਰੀਆਂ ਦਾ ਵਾਅਦਾ ਕੀਤਾ ਗਿਆ ਸੀ। ਇੱਕ ਸਾਬਕਾ ਫੌਜੀ ਗੁਰਦਿਆਲ ਸਿੰਘ ਨੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਉਹ ਦੱਸਦੇ ਆ ਕਿ ਦਲਜੀਤ ਸਿੰਘ ਦੇ ਨਾਲ ਸ੍ਰੀ ਚੰਨੀ ਨੂੰ ਮਿਲੇ ਸਨ ਤੇ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਪੰਜਾਬ ਪੁਲਿਸ 'ਚ ਸਬ ਇੰਸਪੈਕਟਰ ਵਜੋਂ ਭਰਤੀ ਕੀਤਾ ਜਾਵੇ। ਤੇ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਚੰਨੀ ਸਾਹਿਬ ਨੂੰ ਕਿਹਾ ਤਾਂ ਉਹਨਾਂ ਨੇ ਸੇਵਾ ਪਾਣੀ ਪੁੱਛਿਆ ਤਾਂ ਚੰਨੀ ਨੇ ਉਹਨਾਂ ਨੂੰ ਆਖਿਆ ਕਿ ਉਹ ਆਪਣੇ ਵੱਲੋਂ ਸਭ ਕੁਝ ਦਲਜੀਤ ਨੂੰ ਦੱਸ ਦੇਣਗੇ। ਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਉਪਰੰਤ ਉਸਨੇ 17 ਲੱਖ ਰੁਪਏ ਅਦਾ ਕਰ ਦਿੱਤੇ, ਜਦੋਂ ਕਿ ਸਾਬਕਾ ਫੌਜੀ ਜਗਦੀਸ਼ ਸਿੰਘ ਨੇ 6 ਲੱਖ ਰੁਪਏ ਤੇ ਸਾਬਕਾ ਫੌਜੀ ਦਰਸ਼ਨ ਸਿੰਘ ਤੇ ਧਰਮਿੰਦਰ ਸਿੰਘ ਨੇ 5-5 ਲੱਖ ਰੁਪਏ ਅਦਾ ਕੀਤੇ। ਤੇ ਨਾਲ ਉਹਨਾਂ ਦੱਸਿਆ ਕਿ 2 ਹੋਰ ਜਿਹੜੇ ਆ ਨਵਦੀਪ ਸਿੰਘ ਤੇ ਬਚਿੱਤਰ ਸਿੰਘ 5 ਲੱਖ ਇੱਕ ਨੇ ਤੇ 3,70,000 ਇੱਕ ਨੇ ਅਦਾ ਕੀਤੇ ਆ। ਤੇ ਨਾਲ ਉਹ ਕਹਿੰਦੇ ਕਿ ਚੰਨੀ ਦੇ ਕਰੀਬੀ ਰੋਬਨ ਨੇ ਉਹਨਾਂ ਤੋਂ ਪੈਸੇ ਇਕੱਤਰ ਕੀਤੇ। ਉਹਦਾ ਵੀਡੀਓਗ੍ਰਾਫਿਕ ਸਬੂਤ ਵੀ ਮੌਜੂਦ ਆ ਜੀ। ਤਾਂ ਖੈਰ ਇਹ ਸਾਰਾ ਕੁਝ ਜਿਹੜਾ ਇਹਨਾਂ ਨੇ ਕੱਢ ਕੇ ਲਿਆਂਦਾ। ਤੁਹਾਨੂੰ ਪਤਾ ਮਜੀਠੀਆ ਹੋਰਾਂ ਦੀ ਵੀ ਇੰਟੈਲੀਜੈਂਸੀ ਘੱਟ ਨਹੀਂ ਹੈਗੀ ਕਿਸੇ ਨਾਲ। ਇਹ ਵੀ ਬੜੇ ਡੂੰਘੇ ਟੋਇਆਂ ਚੋਂ, ਬੜੀਆਂ ਡੂੰਘੀਆਂ ਖੁੱਡਾਂ ਚੋਂ ਸੱਪ ਕੱਢ ਲਿਆਉਂਦੇ ਆ। ਤੇ ਗੱਲ ਇਹ ਆ ਕਿ ਹੁਣ ਇਹ ਕਹਿ ਰਹੇ ਆ ਕਿ ਦੇਖੋ ਜੀ ਇਹ ਆਪਸ ਦੇ ਵਿੱਚ ਰਲ ਗਏ, ਇਹਨਾਂ ਦਾ ਸਮਝੌਤਾ ਹੋ ਗਿਆ ਤੇ ਹੁਣ ਬਈ ਗੱਲ ਇਹ ਹੈ ਕਿ 2 ਕਰੋੜ ਦੀ ਰਿਸ਼ਵਤ ਵਾਲਾ ਸਾਰਾ ਕੁਛ ਜਿਹੜਾ ਮਾਮਲਾ ਭੁੱਲ ਗਏ। ਹਨੀ ਬੰਨੀ ਮੰਨੀ ਸੰਨੀ ਜਿਵੇਂ ਉਹ ਕਹਿੰਦੇ ਹੁੰਦੇ ਆ, ਉਹ ਹੁਣ ਸਾਰਾ ਕੁਛ ਜਿਹੜਾ ਹੈ ਉਹ ਵਿਸਰ ਗਿਆ। ਯਾਰ ਦੇਖੋ ਇਹ ਇਲਜ਼ਾਮ ਤੇ ਕਾਫੀ ਗੰਭੀਰ ਨੇ। ਠੀਕ ਉਸੇ ਤਰ੍ਹਾਂ ਹੀ ਕੱਢ ਲਿਆ ਹੈ ਜਿਸ ਤਰ੍ਹਾਂ ਕਿ ਚੰਨੀ ਸਾਹਿਬ ਦੇ ਖਿਲਾਫ ਉਹ ਇੱਕ ਕ੍ਰਿਕਟਰ ਨੂੰ ਕੱਢ ਲਿਆ ਸਨਮਾਨ ਸਾਹਿਬ। ਇਹ ਦੇਖਣਾ ਹੋਏਗਾ ਕਿ ਹੁਣ ਜਾਂਚ ਪੜਤਾਲ ਬਈ ਕੀ ਖੁੱਲਦੀ ਹੈ ਕਿ ਨਹੀਂ। ਪਰ ਵੇਖਣ ਵਾਲੀ ਗੱਲ ਆ ਕਿ ਚਲੋ ਠੀਕ ਆ, ਜੇ ਕਿਸੇ ਨੇ ਵੀ ਪੈਸੇ ਲਏ ਆ ਚਾਹੇ ਚੰਨੀ ਸਾਹਿਬ ਨੇ, ਤਾਂ ਚਲੋ ਜੇ ਸਾਬਤ ਹੁੰਦਾ ਤੇ ਮੁਕੱਦਮਾ ਦਰਜ ਕਰੋ, ਜਾਂਚ ਪੜਤਾਲ ਸਾਰੀ ਜਿਹੜੀ ਹੈ ਨੇਪਰੇ ਚਾੜੋ। ਪਰ ਪ੍ਰਵੀਨ ਜੀ ਇਹ ਵੀ ਵੇਖਣਾ ਚਾਹੀਦਾ ਹੈ ਕਿ ਜਿਹੜੇ ਲੋਕ ਇਹ ਪੈਸੇ ਦੇਣ ਵਾਸਤੇ ਤਿਆਰ ਹੋ ਜਾਂਦੇ ਨੇ ਕਿ ਉਹ ਸੱਚੇ ਨੇ। ਬਿਲਕੁਲ ਦਾ ਤੇ ਉਹ ਵੀ ਖੇਡਦੇ ਨੇ ਨਾ ਕਿ ਅਸੀਂ ਇਹ ਚੀਜ਼ ਦੇਖੋ, ਆਪਾਂ ਕਹਿੰਦੇ ਆ ਕਿ ਰਿਸ਼ਵਤ ਦੇਣੀ ਵੀ ਗੁਨਾਹ ਹੈ ਤੇ ਰਿਸ਼ਵਤ ਲੈਣੀ ਵੀ ਗੁਨਾਹ ਹੈ। ਹਾਂਜੀ। ਤੇ ਤੁਸੀਂ ਵੀ ਜਦੋਂ ਮਤਲਬ ਕਿ ਪੈਸੇ ਕਾਹਤੋਂ ਦਿੰਦੇ ਹੋ ਕਿ ਸਾਡਾ ਨੰਬਰ ਲੱਗ ਜਾਵੇ। ਮਤਲਬ ਕਿ ਕੋਈ ਯੋਗ ਹੋਵੇ, ਕੋਈ ਜਿੰਨਾ ਮਰਜ਼ੀ ਇੰਟੈਲੀਜੈਂਟ ਹੋਵੇ, ਉਹ ਪਾਸੇ ਰਹਿ ਜਾਏ, ਅਸੀਂ ਉਤਾਰ ਚੜ ਜਾਈਏ। ਇਹ ਕੀ ਹੈ ਜੀ। ਬਿਲਕੁਲ। ਫਿਰ ਪੈਸੇ ਦੇ ਕੇ ਕੀ ਪੈਸੇ ਪੂਰੇ ਨਾ ਹੋਣਗੇ ਕਿ ਘਾਟੇ 'ਚ ਹੀ ਚੱਲੀ ਜਾਓਗੇ ਸਾਰੀ ਜ਼ਿੰਦਗੀ। ਤਾਂ ਖੈਰ ਇਹ ਵੀ ਚੀਜ਼ ਸੋਚਣ ਵਾਲੀ ਹੈ ਨਾ ਕਿ ਨੈਤਿਕ ਤੌਰ ਤੇ ਵੀ ਠੀਕ ਨਹੀਂ ਹੈਗਾ। ਸਾਬਕਾ ਫੌਜੀ ਨੇ, ਚਲੋ ਵਧੀਆ ਗੱਲ ਆ, ਪੈਨਸ਼ਨ ਆਏ ਨੇ, ਦੇਸ਼ ਦੀ ਸੇਵਾ ਕੀਤੀ ਹੈ, ਠੀਕ ਆ, ਪਰ ਇਹ ਜਿਹੜੇ ਸ਼ਾਰਟਕੱਟ ਮਾਰਦੇ ਇਹ ਕਿੱਥੋਂ ਦੀ ਸਿਆਣਪ ਆ। ਤੁਹਾਡੇ ਕੋਲ ਸਾਬਕਾ ਫੌਜੀ ਦਾ ਮਤਲਬ ਕਿ ਇੱਕ ਏਡਾ ਵੱਡਾ ਆਦਰਯੋਗ ਬਈ ਤੁਹਾਡਾ ਲਕਬ ਹੈ ਜੀ, ਤੇ ਉਸ ਤੋਂ ਬਾਅਦ ਤੁਹਾਡੇ ਕੋਲ ਪੈਨਸ਼ਨ ਆ ਸੋਸ਼ਲ ਸਿਕਿਉਰਿਟੀ ਵਜੋਂ।
ਪੱਕੀ ਪੈਨਸ਼ਨ ਹੈ। ਤੇ ਉਸ ਤੋਂ ਬਾਅਦ ਵੀ ਤੁਸੀਂ ਜਾਣਾ ਚਾਹੁੰਦੇ ਹੋ ਸਰਵਿਸ 'ਚ ਤਾਂ ਤੁਹਾਨੂੰ ਪਹਿਲ ਹੁੰਦੀ ਹੈ ਸਾਬਕਾ ਫੌਜੀਆਂ ਨੂੰ ਜੀ ਉਹਦੇ ਵਿੱਚ ਵੀ ਤੁਸੀਂ ਦੂਜਿਆਂ ਦਾ ਹੱਕ ਮਾਰੋ ਤੇ ਇਹ ਗੁਨਾਹ ਵਾਲੀ ਗੱਲ ਹੈ, ਕੋਈ ਸ਼ਾਬਾਸ਼ੀ ਵਾਲੀ ਗੱਲ ਨਹੀਂ ਹੈਗੀ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਦੀ ਗੱਲ ਕਰੀਏ ਦਿੱਲੀ ਹਵਾਈ ਅੱਡੇ ਦੀ। ਇੱਥੇ ਪੰਜਾਬੀਆਂ ਦਾ ਕੋਈ ਪੰਗਾ ਪੈ ਗਿਆ ਜੀ? ਇਹ ਹਵਾਈ ਅੱਡੇ ਤੁਹਾਨੂੰ ਪਤਾ ਦਿੱਲੀ ਵਾਲੇ ਹਵਾਈ ਅੱਡੇ ਤੇ ਤਾਂ ਇੱਕ ਦਿਨ ਤਸਵੀਰ ਕਿਸੇ ਨੇ ਭੇਜੀ, ਉਹ ਬਿਲਕੁਲ ਐਂ ਲੱਗਦਾ ਸੀਗਾ ਕਿ ਜਿਵੇਂ ਸੰਗਰੂਰ ਦੇ ਬੱਸ ਅੱਡੇ ਤੇ ਖੜੇ ਹੋਈਏ, ਤੇ ਏਦਾਂ ਲੱਗਦਾ ਵੀ ਪੰਜਾਬੀ ਸਾਰੇ ਨਜ਼ਰ ਆ ਰਹੇ ਸਨ। ਤੇ ਉੱਥੇ ਫਿਰ ਪੰਗਾ ਪਾਈ ਜਾਂਦਾ, ਕੁਛ ਨਾ ਕੁਛ ਉੱਥੇ ਵਾਪਰ ਜਾਂਦਾ। ਅੰਮ੍ਰਿਤਸਰ ਹਵਾਈ ਅੱਡਾ ਹੋਇਆ, ਦਿੱਲੀ ਹਵਾਈ ਅੱਡਾ ਹੋਇਆ, ਇੱਥੇ ਮੁਸਾਫਰਾਂ ਦੀ ਬੜੀ ਪਰੇਸ਼ਾਨੀ ਹੁੰਦੀ ਆ। ਕਹਿੰਦੇ ਆ ਕਿ ਅੱਜ ਜਿਹੜਾ ਇਹ ਸਾਰਾ ਕੁਝ ਵਾਪਰਿਆ ਉਹ ਇਸ ਕਰਕੇ ਕਿਉਂਕਿ ਦਿੱਲੀ ਦੇ ਹਵਾਈ ਅੱਡੇ ਤੋਂ ਕੈਨੇਡਾ ਜਾਣ ਵਾਲੀ ਫਲਾਈਟ ਨੂੰ ਸਵੇਰੇ 5 ਵਜੇ ਰੱਦ ਕਰ ਦਿੱਤਾ ਗਿਆ। ਠੀਕ ਹੈ। ਤੇ ਯਾਤਰੀ ਜਿਹੜੇ ਸੀਗੇ ਉਹ ਫਲਾਈਟ ਨਹੀਂ ਫੜ ਸਕੇ। ਫਲਾਈਟ ਨੂੰ ਰੱਦ ਕੀਤੇ 4 ਘੰਟੇ ਤੋਂ ਵੱਧ ਜਦੋਂ ਸਮਾਂ ਹੋ ਗਿਆ, ਏਅਰਪੋਰਟ ਤੇ ਮੌਜੂਦ 200 ਦੇ ਕਰੀਬ ਯਾਤਰੀ ਪਰੇਸ਼ਾਨ ਹੋ ਗਏ। ਤੁਹਾਨੂੰ ਪਤਾ ਫਿਰ ਹੁਣ ਦੇਖੋ ਟਾਈਮ ਫਿਕਸ ਹੈ ਫਲਾਈਟ ਦਾ, ਤਾਂ ਸਾਰਾ ਕੁਝ ਉਸ ਹਿਸਾਬ ਨਾਲ ਹੀ ਹੁੰਦਾ ਹੈ ਨਾ। ਜੀ ਬੰਦੇ ਨੇ ਵੜਨਾ ਉਸ ਸਮੇਂ ਪਹਿਲਾਂ 4 ਘੰਟੇ। ਅੱਜ ਕੱਲ ਤੁਹਾਨੂੰ ਪਤਾ ਇੱਥੇ ਹੁਮਸ ਬਹੁਤ ਹੈ, ਇਹ ਵੀ ਚੀਜ਼ ਹੈ, ਗਰਮੀ ਚ ਪਰੇਸ਼ਾਨੀ। ਜਿਹੜਾ ਕੋਈ ਨਾਲ ਗਿਆ ਹੁੰਦਾ ਉਹ ਕਈ ਵਾਰ ਬਾਹਰ ਹੀ ਖਲੋ ਜਾਂਦਾ ਕਿ ਜਦੋਂ ਬਈ ਸਾਰਾ ਕੁਝ ਟੇਕ ਆਫ ਹੋ ਗਿਆ ਉਦੋਂ ਚੱਲਾਂਗੇ। ਜੀ ਸਮਝਦੇ ਹੋ ਨਾ ਕਿ ਬਥੇਰੀਆਂ ਮੁਸ਼ਕਲਾਂ ਹੁੰਦੀਆਂ। ਤੁਸੀਂ ਤੇ ਬਈ ਜ਼ਿਆਦਾ ਜਾਣਦੇ ਹੋ, ਅਜੇ ਤੱਕ ਕਿਤੇ ਹਵਾਈ ਅੱਡਿਆਂ ਚ ਗਏ ਨਹੀਂ ਹੋ। ਤੇ ਉੱਥੇ ਉਹਨਾਂ ਦਾ ਸ਼ਿਕਵਾ ਇਹ ਸੀਗਾ ਕਿ ਖਾਣ ਪੀਣ ਦਾ ਭਾਈ ਸਮਾਨ ਜਿਹੜਾ ਹੈ ਉਹ ਹੀ ਉਹਨਾਂ ਨੂੰ ਨਹੀਂ ਮਿਲ ਰਿਹਾ, ਨਾ ਕੋਈ ਰਿਫੰਡ ਮਿਲ ਰਿਹਾ। ਫਿਰ ਉਸ ਤੋਂ ਬਾਅਦ ਹੰਗਾਮਾ ਹੋ ਗਿਆ ਤੇ ਉਸ ਤੋਂ ਬਾਅਦ ਕਾਫੀ ਬਹਿਸ ਵਸਈਆ ਹੋਇਆ ਤੇ ਫਿਰ ਕੁਝ ਯਾਤਰੀਆਂ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਤੇ ਉਸ ਤੋਂ ਬਾਅਦ ਸ਼ਾਇਦ ਕੁਝ ਹੱਲ ਹੋਇਆ ਹੋਵੇ। ਮਤਲਬ ਕਿ ਹਾਲੇ ਤੱਕ ਵੀ ਜਦੋਂ ਇਹ ਪੋਸਟ ਪਈ ਆ ਦੱਸਦੇ ਸੀਗੇ ਕਿ ਉਦੋਂ ਤੱਕ ਯਾਤਰੀ ਉੱਥੇ ਸਨ। ਤੇ ਇਹ ਬੜਾ ਪੰਗਾ ਜੀ, ਬਿਨਾਂ ਦੱਸੇ ਬਿਨਾਂ ਕਿਸੇ ਸੂਚਨਾ ਤੋਂ ਫਲਾਈਟ ਰੱਦ ਕਰ ਦਿੱਤੀ ਜਾਂਦੀ ਹੈ। ਫਿਰ ਅਗਲੀ ਫਲਾਈਟ ਦਾ ਕਈ ਵਾਰ ਸਮਾਂ ਨਹੀਂ ਦੱਸਿਆ ਜਾਂਦਾ ਤੇ ਉਹ ਜਿਹੜਾ ਟਾਈਮ ਹੁੰਦਾ ਉਸ ਦਰਮਿਆਨ ਕੋਈ ਇੰਤਜ਼ਾਮਾਤ ਜੇ ਵਧੀਆ ਨਾ ਹੋਣਗੇ ਤੇ ਆਪੇ ਫਿਰ ਰੌਲਾ ਤੇ ਪੈਣਾ ਹੀ ਆ ਨਾ। ਇਹ ਸਾਡੇ ਦੇਖੋ ਇਹ ਜਿਹੜੀਆਂ 에ਅਰਲਾਈਨਸ ਨੇ ਜਾਂ ਜਿਹੜੀਆਂ ਏਅਰਪੋਰਟ ਅਥਾਰਟੀ ਨੂੰ ਮਤਲਬ ਕਿ ਉੱਤੇ ਦੇਖਦੀਆਂ ਨਿਗਰਾਨੀ ਦਿੰਦੀਆਂ ਨੇ, ਉਹਨਾਂ ਨੂੰ ਵੇਖਣਾ ਚਾਹੀਦਾ ਨਾ ਚੀਜ਼ਾਂ ਦਾ, ਇਹਨਾਂ ਸਮੱਸਿਆਵਾਂ ਦਾ ਹੱਲ ਕਰੇ। ਪਰ ਜਿਵੇਂ ਜਿਵੇਂ ਸਾਡੀ 에ਅਰ ਕਨੈਕਟੀਵਿਟੀ ਵੱਧ ਰਹੀ ਹੈ ਨਾ, ਸਾਡੀਆਂ ਇਹ ਜਿਹੜੀਆਂ ਮੁਸ਼ਕਲਾਂ ਨੇ ਉਹ ਹੋਰ ਵੀ ਵਧੇਰੇ ਹੁੰਦੀਆਂ ਜਾ ਰਹੀਆਂ ਨੇ। ਜੀ ਆਈਲੈਟ ਸੈਂਟਰਾਂ, ਕੰਸਲਟੈਂਸੀ ਤੇ ਟਰੈਵਲ ਏਜੰਟਾਂ ਤੇ ਕੋਈ ਵੱਡੀ ਕਾਰਵਾਈ ਕੀਤੀ ਹੈ ਜੀ? ਕੋਈ ਚੱਲ ਰਹੀ ਹੈ ਮੁਹਿੰਮ। ਇਹ ਭਗਵੰਤ ਮਾਨ ਹੋਰਾਂ ਨੇ ਬਹੁਤ ਅੱਛਾ ਕੰਮ ਵਿੱਢਿਆ, ਨੱਪ ਕੇ ਰੱਖਣ ਕਿੱਲੀ ਇਹਨਾਂ ਦੀ। ਤੇ ਅਸਲ ਦੇ ਵਿੱਚ ਕੀ ਹੈ ਕਿ ਅੱਜ ਪਟਿਆਲਾ ਦੇ ਵਿੱਚ ਕਾਰਵਾਈ ਹੋਈ, ਅੱਗੇ ਬਠਿੰਡਾ ਦੇ ਵਿੱਚ ਹੋਈ ਆ, ਜਗਰਾਉਂ ਏਰੀਏ 'ਚ ਹੋਈ ਆ, ਮੁਕਤਸਰ ਹੋਈ ਆ, ਬਹੁਤ ਥਾਵਾਂ ਤੇ ਹੋਈ ਆ। ਤਾਂ ਇਹਨਾਂ ਨੇ 54 ਦੇ ਕਰੀਬ ਲਾਇਸੈਂਸ ਜਿਹੜੇ ਆ ਉਹ ਇਹਨਾਂ ਦੇ ਜਿਹੜੇ ਇੱਕ ਵਾਰੀ ਮੁਅੱਤਲ ਕਰ ਦਿੱਤੇ ਆ। ਇਹ ਜਿਹੜੇ ਏਡੀਸੀ ਸਾਹਿਬ ਆ, ਜਿਹੜੇ ਕਿ ਨਾਲ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਦਫ਼ਤਰ ਹੁੰਦਾ ਇਹਨਾਂ ਦਾ, ਉਹ ਕਹਿੰਦੇ ਕਿ ਬਈ ਆਈਲੈਟਸ ਜਾਂ ਕੰਸਲਟੈਂਸੀ, ਟਰੈਵਲ ਏਜੰਟ, ਇਹਨਾਂ ਨੂੰ ਜਿਹੜੇ ਲਾਇਸੈਂਸ ਜਾਰੀ ਕੀਤੇ ਜਾਂਦੇ ਆ ਇਹਨਾਂ ਦੀ ਮਿਆਦ 5 ਸਾਲ ਨਿਰਧਾਰਿਤ ਕੀਤੀ ਜਾਂਦੀ ਹੈ। ਤੇ ਲਾਇਸੈਂਸ ਦਾ ਜਦੋਂ ਸਮਾਂ ਲੰਘ ਜਾਂਦਾ ਉਹ ਤੋਂ 2 ਮਹੀਨੇ ਪਹਿਲਾਂ ਇਹਨਾਂ ਨੂੰ ਰੀਨਿਊ ਕਰਨਾ ਲਾਜ਼ਮੀ ਹੁੰਦਾ। ਪਰ ਜਿਹੜੇ 54 ਲਾਇਸੈਂਸ ਧਾਰਕ ਇਸ ਵੇਲੇ ਮੁਅੱਤਲੀ ਚੱਲ ਰਹੇ ਆ, ਇਹਨਾਂ ਨੇ ਆਪਣਾ ਲਾਇਸੈਂਸ ਰੀਨਿਊ ਕਰਵਾਈ ਨਹੀਂ ਹੈ ਤੇ ਨਾ ਹੀ ਇਹਨਾਂ ਨੇ ਲਾਇਸੈਂਸ ਮਤਲਬ ਕਿ ਤੁਰੰਤ ਪ੍ਰਭਾਵ ਦੇ ਨਾਲ ਜੋ ਸੀਗਾ ਜਮਾ ਕਰਵਾਉਣਾ, ਜੋ ਵੀ ਅਗਲੀ ਕਾਰਵਾਈ ਹੈ, ਨਾ ਹੀ ਉਹ ਕਰਵਾਇਆ। ਇਸ ਕਰਕੇ ਬਈ ਇਹਨਾਂ ਨੂੰ ਹੁਣ ਕਿਹਾ ਕਿ ਚਲੋ ਬਈ ਤੁਹਾਡੇ ਮੁਅੱਤਲ ਕਰ ਦਿੰਦੇ, ਹੁਣ ਦੁਬਾਰਾ ਦੇਖਦੇ ਕੀ ਬਣਦਾ। ਤਾਂ ਇਹ ਤੁਸੀਂ ਅੰਦਾਜ਼ਾ ਲਾ ਲਓ ਕਿ ਕੀ ਹਿਸਾਬ ਕਿਤਾਬ ਆ ਕਿ 54 ਯਾਨੀ ਉਹ ਇਸ ਤਰ੍ਹਾਂ ਦੇ ਲਾਇਸੈਂਸ ਨੇ ਜਿਨ੍ਹਾਂ ਦੇ ਲਾਇਸੈਂਸ ਧਾਰਕਾਂ ਨੇ ਰੀਨਿਊ ਨਹੀਂ ਕਰਵਾਏ। ਮਤਲਬ ਕਿ ਡਰਿਆ ਨਹੀਂ ਸੀਗਾ ਨਾ ਕਿ ਕੰਮ ਚੱਲੀ ਜਾਂਦਾ। ਇੱਥੇ ਤੇ ਇਸ ਤਰ੍ਹਾਂ ਦੇ ਵੀ ਬੰਦੇ ਇਹਨਾਂ ਨੇ ਸੈਂਟਰਾਂ 'ਚ ਰੱਖੇ ਹੋਏ ਸੀਗੇ ਕਿ ਜਿਹੜੇ ਆਪ ਆਈਲੈਟਸ ਦੇ ਵਿੱਚੋਂ ਫੇਲ ਹੋ ਗਏ। ਬੈਂਡ ਲੈਂਦੇ ਤਾਂ ਆਪ ਦਾ ਹੀ ਬੈਂਡ ਵੱਜਿਆ ਹੋਇਆ। ਮਤਲਬ ਕਿ ਜਿਹੜੇ ਆਪ ਜ਼ੁਕਾਮ ਦੇ ਮਾਰੇ ਨੇ ਉਹ ਦੱਸ ਰਹੇ ਕਿ ਨਜ਼ਲਾ ਸਾਰੀ ਜ਼ਿੰਦਗੀ ਤੁਹਾਡਾ ਖਤਮ ਕਰ ਦੇਣਗੇ, ਜੜ੍ਹਾਂ ਚੋਂ ਕੱਢ ਦੇਣਗੇ। ਤਾਂ ਗੱਲ ਇਹ ਆ ਕਿ ਬਈ ਇਹ ਸਾਰਾ ਕੁਝ ਚੱਲ ਰਿਹਾ
ਮੈਂ ਖੁਦ ਦੇਖਿਆ ਇੱਕ ਹੁਣ ਚਲੋ ਨਾਂ ਤੇ ਕੀ ਲੈਣਾ, ਉਹ ਮੁੰਡਾ ਰਿਫਿਊਜ਼ਲ ਚੱਲ ਰਿਹਾ ਸੀਗਾ ਆਪ ਤੇ ਪਾਰਟ ਟਾਈਮ ਵਾਸਤੇ। ਮੈਂ ਕਿਹਾ ਕਿੱਥੇ ਜਾਣਾ ਹੁੰਦਾ ਉਦੋਂ, ਤੇ ਉਹ ਕਹਿੰਦਾ ਜੀ ਮੈਂ ਆਈਲੈਟਸ ਸੈਂਟਰ ਚਲੇ ਜਾਣਾ। ਝੱਟ ਉੱਥੋਂ ਪੜ੍ਹਾ ਹੀ ਤਾਂ 5-7 ਹਜ਼ਾਰ ਉੱਤੇ ਦਿੰਦੇ। ਲੈ ਦੱਸੋ ਇਹ ਹਾਲ ਬਣੇ ਪਏ ਨੇ। ਖੈਰ ਚੰਗਾ, ਇੱਧਰ ਤੇ ਕੰਮ ਇਹਨਾਂ ਨੇ ਠੀਕ ਕੀਤਾ, ਇਹ ਢਿੱਲਾ ਨਹੀਂ ਹੋਣਾ ਚਾਹੀਦਾ। ਜਲੰਧਰ ਦੇ ਵਿੱਚ ਵੀ ਕਾਰਵਾਈ ਹੋਈ ਹੈ, ਬਹੁਤ ਸ਼ਹਿਰਾਂ ਦੇ ਵਿੱਚ ਕਾਰਵਾਈ ਹੋਈ ਹੈ, ਤੇ ਇਹ ਕਾਰਵਾਈ ਇਸੇ ਤਰ੍ਹਾਂ ਹੀ ਬਾਦਸਤੂਰ ਜਾਰੀ ਰੱਖਣੀ ਚਾਹੀਦੀ ਹੈ। ਜੀ ਜੀ। ਐਸਐਚਓ ਫਸ ਗਿਆ ਕੋਈ ਸੀਬੀਆਈ ਜਾਂਚ ਦੇ ਵਿੱਚ ਮਿੰਟੂ ਜੀ? ਇਹ ਦੇਖੋ, ਇੱਕ ਨਾ ਮੁੰਸ਼ੀ ਫੜਿਆ ਗਿਆ ਸੀਗਾ ਲੁਧਿਆਣੇ ਜੀ। ਮੁੰਸ਼ੀ ਜਦੋਂ ਫੜਿਆ ਗਿਆ ਤਾਂ ਇਹਨਾਂ ਨੇ ਜੋ ਸੰਡ ਗੰਢ ਕਰ ਰੱਖੀ ਸੀਗੀ, ਉਹਦੇ ਫਿਰ ਸਾਰੀ ਕਲਾਈ ਖੁੱਲ ਗਈ, ਉਹਦੀ ਪੋਲ ਪੱਟੀ ਖੁੱਲ ਗਈ। ਹੋਇਆ ਕੀ ਸੀਗਾ ਕਿ ਥਾਣਾ ਕੂਮ ਕਲਾਂ ਦਾ ਮੁੰਸ਼ੀ ਸੀਗਾ ਹਰਦੀਪ ਸਿੰਘ, ਇਹ 20,000 ਰੁਪਇਆ ਰਿਸ਼ਵਤ ਲੈਂਦਾ ਫੜਿਆ ਗਿਆ ਸੀਗਾ। ਇਹ ਕਾਰਵਾਈ ਪਿੰਡ ਦੁਆਬਾ ਭੈਣੀ ਦਾ ਕੋਈ ਰਹਿਣ ਵਾਲਾ ਸੀਗਾ, ਨਹੀਂ ਰਹਿਣ ਵਾਲੀ ਸੀ ਸ਼ਾਇਦ ਕੋਈ, ਉਹਦੀ ਸ਼ਿਕਾਇਤ ਤੇ ਕੀਤੀ ਗਈ ਜੀ। ਤੇ ਦੱਸਦੇ ਆ ਕਿ ਜਦੋਂ ਫਿਰ ਗਾਂ ਗੱਲ ਤੁਰੀ ਤੇ ਮੁੰਸ਼ੀ ਨੇ ਆਖਿਆ ਕਿ ਇਹ ਸਾਰਾ ਕੁਝ ਐਸਐਚਓ ਦੇ ਕਹਿਣ ਤੇ ਹੁੰਦਿਆ। ਉਸ ਤੋਂ ਬਾਅਦ ਐਸਐਚਓ ਜਿਹੜਾ ਪਰਮਜੀਤ ਸਿੰਘ ਸੀ, ਸਹਾਇਕ ਸਬ ਇੰਸਪੈਕਟਰ ਰਣਧੀਰ ਸਿੰਘ ਸੀ, ਇਹਨਾਂ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ ਜੀ ਜੀ। ਇਹਨਾਂ ਨੂੰ ਵੀ ਨਾਮਜ਼ਦ ਕਰ ਲਿਆ ਗਿਆ। ਕਹਾਣੀ ਨਿਕਲੀ ਹੈ ਕਿ 1 ਲੱਖ ਰੁਪਇਆ ਰਿਸ਼ਵਤ ਇਹਨਾਂ ਨੇ ਮੰਗੀ ਸੀ, ਜਿਹਦੇ ਚੋਂ ਮੁਨਸ਼ੀ ਦਾ ਆਪਦਾ ਹਿੱਸਾ, ਬਾਕੀ ਚਲੋ ਦੂਜਿਆਂ ਦਾ ਹਿੱਸਾ। ਤੇ ਇਹਦੀ ਕਾਲ ਰਿਕਾਰਡਿੰਗ ਵਗੈਰਾ ਜਿਹੜੀ ਹੈ ਉਹ ਸਾਰੀ ਕਰ ਲਈ ਗਈ ਸੀ, ਤੇ ਹੁਣ ਇਹ ਫਸ ਗਿਆ। ਪਰ ਇਹ ਜਿਹੜਾ ਮਾਮਲਾ ਹੈ ਕਿਸੇ ਇੱਕ ਥਾਂ ਦਾ ਨਹੀਂ ਹੈ, ਕਰਪਸ਼ਨ ਇਸੇ ਤਰ੍ਹਾਂ ਹੀ ਚੱਲਣ ਰਹੀ ਆ। ਥੋੜੇ ਦਿਨ ਪਹਿਲਾਂ ਵੂਮਨ ਸੈੱਲ ਦੀ ਇੱਕ ਇੰਚਾਰਜ ਸੀਗੀ ਬੀਬੀ ਫਰੀਦਕੋਟ, ਉਹ ਕੋਈ ਐਨਆਰਆਈ ਦਾ ਝਗੜਾ ਸੀ ਆਪਣੀ ਵਾਈਫ ਦੇ ਨਾਲ, ਤੇ ਉਹ ਵਿਚਾਰੀ ਤਰਲੇ ਕਰਨ ਡਈ ਸੀ। ਉਹ ਉਹਦੇ ਨਾਲ 1 ਲੱਖ 'ਚ ਸੌਦਾ ਮਾਰ ਰਹੀ ਸੀ ਕਿ ਤੇਰੇ ਹੱਕ 'ਚ ਰਿਪੋਰਟ ਬਣਾ ਦੂਗੀ, ਆ ਦੱਸੋ ਕੀ ਬਣ ਡਿਆ। ਜਦੋਂ ਤੱਕ ਇਹ ਜਿਹੜੀ ਰਿਸ਼ਵਤ ਚੱਲਦੀ ਹੈ ਇਹ ਖਤਮ ਨਹੀਂ ਹੁੰਦੀ, ਤੇ ਕਰਪਸ਼ਨ ਫਰੀ ਜਿਹੜੀਆਂ ਗੱਲਾਂ ਉੱਥੇ ਕਰਦੇ ਨੇ ਗੁਜਰਾਤ 'ਚ ਜਾ ਕੇ, ਫਲਾਣੀ ਸਟੇਟ ਦੇ ਵਿੱਚ ਜਾ ਕੇ, ਇਹ ਕੋਈ ਹੱਕ ਨਹੀਂ ਬਣਦਾ। ਕਿਉਂਕਿ ਤੁਹਾਡੇ ਥਾਣਿਆਂ 'ਚ ਜੇ ਫੜੇ ਜਾਂਦੇ ਤੇ ਕੋਈ ਇਹ ਨਹੀਂ ਹੈਗਾ ਤੇ ਤੁਸੀਂ ਇਹ ਕਹੋ ਕਿ ਅੱਜ ਅਸੀਂ ਫੜ ਵੀ ਤਾਂ ਲੈਂਦੇ ਹਾਂ। ਫਿਰ ਜਦੋਂ ਤੱਕ ਇਹ ਸ਼ਿਕਾਇਤਾਂ ਹੀ ਬੰਦ ਨਹੀਂ ਹੁੰਦੀਆਂ ਜੀ, ਤੇ ਫੜਾਈ ਨਹੀਂ ਬੰਦ ਹੁੰਦੀ, ਕਰਪਸ਼ਨ ਨਹੀਂ ਬੰਦ ਹੁੰਦੀ, ਉਦੋਂ ਤੱਕ ਕਰਪਸ਼ਨ ਫਰੀ ਜਾ ਕੇ ਦਾਵਾ ਕਰਨ ਦਾ ਤਾਂ ਕੀ ਬਣਦਾ, ਮੈਨੂੰ ਦੱਸੋ। ਕਰਪਸ਼ਨ ਹੈ ਕਿੱਥੇ ਨਹੀਂ ਹੈ। ਉਹ ਮੈਂ ਤੇ ਹੈਰਾਨ ਆ, ਇੱਕ ਟਰੱਕ ਯੂਨੀਅਨ ਦੇ ਵਿੱਚ ਪਹਿਲਾਂ ਕਾਲੀਆਂ ਦਾ ਉਹ ਹੁੰਦਾ ਸੀਗਾ ਇੱਕ ਸਰਪੰਚ, ਆ ਮੈਂ ਦੇਖ ਕੇ ਉਹਦੇ ਗੱਲ 'ਚ ਹਾਰ ਪੈ ਕੇ ਤੇ ਮੇਰਾ ਹਾਸਾ ਦੇਖ ਕੇ ਨਾ ਰੋਕ ਹੀ ਨਹੀਂ ਸੀ ਰਿਹਾ ਸਵੇਰੇ। ਮੈਂ ਉਹਨੂੰ ਨਿੱਜੀ ਤੌਰ ਤੇ ਜਾਣਦਾ। ਪਹਿਲਾਂ ਉਹਨਾਂ ਕਾਲੀਆਂ ਦੇ ਰਾਜ ਦੇ ਵਿੱਚ ਖੂਬ ਮਤਲਬ ਕਿ ਰਸ ਮਲਾਈ, ਕਦੇ ਗੁਲਾਬ ਜਾਮਨ, ਤੇ ਫਿਰ ਉਸ ਤੋਂ ਬਾਅਦ ਉਹ ਕਾਂਗਰਸੀ ਹੋ ਗਏ। ਤੇ ਇਧਰੋਂ ਇੱਕ ਮੰਤਰੀ ਦੀ ਹੋ ਗਈ ਕਿਰਪਾ, ਤੇ ਉਹ ਕੱਲ ਟਰੱਕ ਯੂਨੀਅਨ ਦਾ ਪ੍ਰਧਾਨ। ਮੈਂ ਤਾਂ ਅਖਬਾਰ 'ਚ ਫੋਟੋ ਵੇਖ ਕੇ ਮੈਂ ਕਿਹਾ ਬੱਲੇ ਇਹਨਾਂ ਨੇ ਕਿਹੜਾ ਆਪਦੀ ਮੁੰਦਰੀ 'ਚ ਨਗ ਪਾਇਆ ਬਈ, ਸਾਰੀ ਮੌਤ ਹੋ ਜਾਂਦੀ ਇਹਨਾਂ ਤੇ। ਉਹ ਕਾਹਦੇ ਵਾਸਤੇ ਕਿ ਤੁਹਾਨੂੰ ਤੁਹਾਡੀ ਪਾਰਟੀ 'ਚੋਂ ਪਹਿਲੀ ਗੱਲ ਆ, ਤੁਸੀਂ ਵੇਖੋ ਕਰਪਸ਼ਨ, ਇਹ ਕਰਪਸ਼ਨ ਨਹੀਂ ਤੇ ਹੋਰ ਕੀ ਆ। ਜਿਹੜੀ ਟਰੱਕ ਯੂਨੀਅਨ ਤੁਸੀਂ ਨੋਟੀਫਾਈਡ ਹੀ ਨਹੀਂ ਕੀਤੀ ਅੱਜ ਤੱਕ, ਉਹਦਾ ਪ੍ਰਧਾਨ ਦਾ ਹਾਰ ਪਾਉਣ ਦਾ ਮਤਲਬ ਕੀ ਆ ਜੀ? ਸਿਰਫ ਤੇ ਸਿਰਫ ਕਰਪਸ਼ਨ ਦਾ ਪੈਸਾ ਇਕੱਠਾ ਕਰਨਾ, ਹਿੱਸਾ ਇਕੱਠਾ ਕਰਨਾ। ਤੇ ਤੁਹਾਡੇ ਬੰਦੇ ਸ਼ਰੇਆਮ ਵੀ ਆ ਕੁਝ ਕਰਨ ਡਏ ਨੇ, ਤੇ ਫਿਰ ਤੁਸੀਂ ਕਰਪਸ਼ਨ ਫਰੀ ਦਾ ਉੱਥੇ ਬੈਠੇ ਜਦੋਂ ਆਂਦੇ ਜੇ। ਮੈਨੂੰ ਲੱਗਦਾ ਕਿ ਭਗਤ ਸਿੰਘ ਹੋਰਾਂ ਦੀ ਤਸਵੀਰ ਵੀ ਲਾਂਘਦਾ ਪਾਉਂਦੀ ਹੈ ਕਿ ਇਹੋ ਜਿਹੇ ਕਰਪਟ ਸਿਸਟਮ ਦੇ ਵਿੱਚ ਠੀਕ ਹੈ ਥੋੜੀ ਬਹੁਤੀ ਸਖਤਾਈ ਜ਼ਰੂਰ ਹੋਈ ਹੈ, ਪਰ ਗੱਲ ਇਹ ਹੈ ਕਿ ਕਰਪਸ਼ਨ ਕਿਤੇ ਨਹੀਂ ਜੇ ਖਤਮ ਹੋਈ, ਕਿਸੇ ਥਾਂ ਤੇ ਵੀ ਕਰਪਸ਼ਨ ਖਤਮ ਨਹੀਂ ਹੋਈ। ਥੋੜਾ ਬਹੁਤਾ ਡਰ ਜ਼ਰੂਰ ਸੀਗਾ ਪਹਿਲਾਂ, ਪਰ ਜਿਵੇਂ ਕੰਮ ਚੱਲਦਾ ਗਿਆ, ਟਾਈਮ ਜਿਹੜਾ ਲੰਘਦਾ ਗਿਆ, ਹੁਣ ਉਹ ਵੀ ਰੈਲਾ ਹੋ ਗਿਆ ਜੀ। ਤੇ ਜਾਂਦੇ ਗੱਲ ਕਰੀਏ ਮਿੰਟੂ ਜੀ, ਦਿੱਲੀ ਦੀ ਸਰਕਾਰ ਦੀ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਐਲਜੀ ਵਿਚਾਲੇ ਤਕਰਾਰ ਹੋਈ ਹੈ ਜੀ। ਇਹਦੇ ਵਿੱਚ ਤਾਂ ਗੱਲ ਇਹ ਹੈ ਕਿ ਕੁਝ ਜ਼ਿਆਦਾ ਹੀ ਹੋ ਰਿਹਾ। ਕੱਲ ਜਿਹੜੀ ਤਕਰੀਰ ਸੀਗੀ ਅਮਿਤ ਸ਼ਾਹ ਦੀ, ਜੇ ਤੁਸੀਂ ਉਹਨੂੰ ਸੁਣੋਗੇ ਤੇ ਮੈਂ ਬੜਾ ਇਹਦੇ ਤੇ ਵੀ ਹਾਸਾ ਆਉਂਦਾ ਹੈ। ਗੱਲ ਇਹ ਹੈ ਕਿ ਜਿੱਥੇ ਕੋਈ ਗਲਤ ਹੋਵੇ ਉੱਥੇ ਗਲਤ ਕਹਿਣਾ ਚਾਹੀਦਾ ਹੈ। ਅਮਿਤ ਸ਼ਾਹ ਉੱਥੇ ਕਹਿ ਰਹੇ ਸਨ ਕਿ ਨਹਿਰੂ ਨੇ ਤੇ ਲਿਆਂਦਾ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਬਈ ਦਿੱਲੀ ਦਾ ਤਾਂ ਇੱਕ 6ਵਾਂ ਹਿੱਸਾ ਜਿਹੜਾ ਹੈ ਨਾ,
ਉਹ ਆਪਦਾ ਹੈ, ਬਾਕੀ ਸਾਰੀ ਥਾਂ ਤੇ ਸੈਂਟਰ ਦੀ ਹੈ, ਇਹਨੂੰ ਪੂਰਨ ਰਾਜ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਚਲੋ ਠੀਕ ਹੋ ਗਿਆ। ਤੇ ਮੈਂ ਕਿਹਾ ਲੋਕਾਂ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਹੁਣ ਕੀ ਕਹੀਏ ਵੀ ਲੋਕਾਂ ਨੂੰ ਤੁਸੀਂ ਜੋ ਕਿਉਂ ਵਾਅਦਾ ਫਿਰ ਕੀਤਾ ਸੀ 2014 ਤੋਂ ਪਹਿਲਾਂ ਕਿ ਜੇ ਅਸੀਂ ਆਏ ਤੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਵਾਂਗੇ। ਹਾਂਜੀ, ਠੀਕ ਹੈ ਨਾ, ਤੁਸੀਂ ਕਿਉਂ ਵਾਅਦਾ ਕੀਤਾ ਸੀ ਜੀ? ਤੁਸੀਂ ਉਦੋਂ ਨਹਿਰੂ ਦੀ ਗੱਲ ਮੰਨ ਲੈਂਦੇ। ਨਹਿਰੂ ਨੂੰ ਉਂਝ ਤੇ ਤੁਸੀਂ ਟੁੱਟ ਕੇ ਪੈਂਦੇ ਜੀ। ਤਾਂ ਮਤਲਬ ਕਿ ਹੁਣ ਦੇਖੋ ਨਹਿਰੂ ਦੀ ਵੀ ਮਿਸਾਲ ਦੇ ਦਿੱਤੀ। ਤਾਂ ਇਹਦੇ ਵਿੱਚ ਕੀ ਹੈ ਕਿ ਹੁਣ ਇਹ ਤੰਗ ਆ ਗਏ ਨੇ ਕਿ ਮੁੱਖ ਸਕੱਤਰ ਜਿਹੜਾ ਹੈ ਉਹ ਕਹਿੰਦੇ ਆ ਕਿ ਆਪਣੇ ਫਰਜ਼ਾਂ ਦੀ ਉਲੰਘਣ ਕਰਦਾ ਹੋਇਆ ਟ੍ਰਾਂਸਫਰ ਕੀਤੇ ਜਿਹੜੇ ਹੁੰਦੇ ਆ ਇਹਨਾਂ ਵਿਸ਼ਿਆਂ ਦੀਆਂ ਅਧਿਕਾਰਤ ਫਾਈਲਾਂ ਜਿਹੜੀਆਂ ਉਹ ਦਿੱਲੀ ਸਰਕਾਰ ਦੇ ਸੰਬੰਧਿਤ ਮੰਤਰੀ ਜਾਂ ਮੁੱਖ ਮੰਤਰੀ ਰਾਹੀਂ ਭੇਜਣ ਦੀ ਬਜਾਏ ਸਿੱਧਾ ਐਲਜੀ ਦਫ਼ਤਰ ਨੂੰ ਭੇਜ ਰਿਹਾ ਹੈ। ਮਤਲਬ ਕਿ ਕੰਮ ਸ਼ੁਰੂ ਹੋ ਗਿਆ ਜੀ। ਹਾਲਾਂਕਿ ਹਾਲੇ ਜਿਹੜਾ ਇਹ ਆਰਡੀਨੈਂਸ ਜਾਰੀ ਕੀਤਾ ਹੈ ਉਹਦਾ ਪੇਚ ਫਸਣਾ ਰਾਜ ਸਭਾ ਦੇ ਵਿੱਚ, ਪਰ ਆਰਡੀਨੈਂਸ ਜਾਰੀ ਹੋ ਗਿਆ। ਆਰਡੀਨੈਂਸ ਜਾਰੀ ਹੋ ਗਿਆ ਤੇ ਇੱਕ ਵਾਰੀ ਮਤਲਬ ਕਿ ਬਈ ਅਮਲ ਸ਼ੁਰੂ ਹੋ ਜਾਂਦਾ। ਤੁਹਾਨੂੰ ਪਤਾ ਉਹ ਕਹਿੰਦੇ ਆ ਕਿ ਬਈ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਹੈ ਹਾਲੇ, ਉਧਰੋਂ ਇੱਥੇ ਰਾਜ ਸਭਾ ਦੇ ਵਿੱਚ ਤੇ ਤੁਸੀਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ। ਸੋ ਇਹੀ ਇਹਨਾਂ ਦਾ ਰੌਲਾ, ਇਹੀ ਇਹਨਾਂ ਦਾ ਕਹਿਣਾ ਆ। ਪਰ ਮੈਨੂੰ ਲੱਗਦਾ ਹੈ ਪ੍ਰਵੀਨ ਜੀ ਕਿ ਰਾਜ ਸਭਾ ਦੇ ਵਿੱਚ ਵੀ ਮਰੋੜੀ ਇਹਨਾਂ ਤੋਂ ਨਹੀਂ ਪੱਟੀ ਜਾਣੀ। ਜਿਸ ਤਰ੍ਹਾਂ ਦਾ ਹਾਲ ਆ, ਲੱਗਦਾ ਇਹੋ ਆ ਕਿ ਇਹਦੇ ਵਿੱਚ ਵੀ ਉੱਥੇ ਭਾਜਪਾ ਨੇ ਬਾਜੀ ਮਾਰ ਜਾਣੀ ਹੈ, ਕਿਉਂਕਿ ਬੇਸ਼ੱਕ ਉਹ ਥੋੜੇ ਜਿਹੇ ਘੱਟ ਨੇ, ਇਹਨਾਂ ਦੇ ਮਤਲਬ ਕਿ 8 ਕੁ ਬੰਦੇ ਘੱਟ ਨੇ ਮੈਜੋਰਿਟੀ ਤੋਂ, ਪਰ ਵਾਈਐਸਆਰ ਕਾਂਗਰਸ ਜਾਂ ਬੀਜੂ ਜਨਤਾ ਦਲ ਉਹਨਾਂ ਨੇ ਇਹਨਾਂ ਨੂੰ ਕਰ ਦੇਣੀ ਆ, ਸਪੋਰਟ ਕਰ ਦੇਣੀ ਆ। ਇਸ ਕਰਕੇ ਹੁਣ ਇਹਨਾਂ ਦਾ ਸ਼ਿਕਵੇ ਸ਼ਿਕਾਇਤਾਂ ਦਾ ਦੌਰ ਜਾਰੀ ਰਹੇਗਾ। ਕਿਉਂਕਿ ਸਾਰਾ ਕੁਝ ਐਲਜੀ ਦੇ ਤਹਿਤ ਹੀ ਆ ਗਿਆ ਤਕਰੀਬਨ। ਐਲਜੀ ਦੀਆਂ ਤਾਕਤਾਂ ਹੁਣ ਤਾਂ ਇਹ ਲੱਗਦਾ ਕਿ ਮੁੱਖ ਮੰਤਰੀ ਤੋਂ ਵੀ ਬਹੁਤ ਵੱਡੀਆਂ ਹੋ ਗਈਆਂ, ਤਾਂ ਉਹੀ ਕਰਨਾ ਸੀ ਉਹਨਾਂ ਨੇ ਕਰ ਦਿੱਤਾ ਹੈ। ਪਰ ਇਹ ਚੁਣੀ ਹੋਈ ਸਰਕਾਰ ਕਾਹਦੀ ਹੈ? ਮੈਂ ਤਾਂ ਸਮਝ ਨਹੀਂ ਆਉਂਦੀ। ਜਦ ਤੱਕ ਕੱਲਾ ਯੂਟੀ ਬਣਾ ਦਿਓ ਇਹਨੂੰ ਜੀ ਜੀ ਠੀਕ ਹੈ ਤਾਂ ਠੀਕ ਹੈ। 239 ਇਹ ਆ ਨਾ ਜਿਹੜਾ ਉਹ ਇੰਪਾਵਰ ਕਰਦਾ ਹੈ ਕੇਂਦਰ ਸਰਕਾਰ ਨੂੰ, ਪਰ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਜਿਸ ਭਾਵਨਾ ਤੇ ਆਇਆ ਸੀ ਉਹ ਜੇ ਲਾਗੂ ਹੁੰਦਾ ਤੇ ਬਿਹਤਰ ਸੀ। ਖੈਰ ਜੋ ਵੀ ਆ ਹੁਣ ਤਾਂ ਇਹਨਾਂ ਦਾ ਜਿਹੜਾ ਚੱਲੇਗਾ। ਤੇ ਮਿੰਟੂ ਜੀ ਚੰਡੀਗੜ੍ਹ ਵੀ ਯੂਟੀ ਹੈ, ਕਿੰਨੀਆਂ ਕੁ ਯੂਟੀ ਨੇ ਜਿਨ੍ਹਾਂ ਕੋਲੇ ਵਿਧਾਨ ਸਭਾਵਾਂ ਨੇ? ਸ਼ਾਇਦ ਦਿੱਲੀ ਅਤੇ ਇੱਕ ਅੱਧੀ ਯੂਟੀ ਕੋਈ ਹੋਰ ਹੋਣੀ ਜਿਹਦੇ ਕੋਲੇ ਵਿਧਾਨ ਸਭਾ ਹੋਣੀ ਆਪਦੀ। ਇਹ ਦੇਖਣਾ ਪਏਗਾ ਪ੍ਰਵੀਨ ਜੀ। 239 ਏ ਚ ਮੈਨੂੰ ਤੇ ਲੱਗਦਾ ਕਿ ਇਹਦੇ ਕੋਲ ਹੀ ਆ, ਦਿੱਲੀ ਕੋਲ ਹੀ ਆ, ਕਿਉਂਕਿ 239 ਏ ਚ ਆ ਗਈ ਨਾ ਯੂਟੀ ਜੀ ਜੀ, ਤੇ ਇਹਨੂੰ ਸਪੈਸ਼ਲ ਲਾ ਕੇ ਦਿੱਤਾ ਗਿਆ ਇਹ ਤੇ ਅਸੈਂਬਲੀ 239 ਏ ਨਾਲ ਲੱਗ ਗਈ, ਮਤਲਬ ਕਿ ਅਸੈਂਬਲੀ ਆ ਗਈ। ਤਾਂ ਇਹ ਸ਼ਾਇਦ ਦਿੱਲੀ ਕੋਲ ਹੀ ਆ, ਦਿੱਲੀ ਕੋਲ ਹੀ ਹੋਣੀ, ਕਿਉਂਕਿ ਯੂਟੀ ਹੋਰ ਕਿਸੇ ਕੋਲ ਤਾਂ ਅਸੈਂਬਲੀ ਹੈ ਹੀ ਨਹੀਂ। ਜੇ ਜੰਮੂ ਕਸ਼ਮੀਰ ਰਹੀ ਤਾਂ ਜੰਮੂ ਕਸ਼ਮੀਰ ਦੀ ਅਸੈਂਬਲੀ ਬਣੀ, ਚੋਣ ਹੋਈ, ਤਾਂ ਫਿਰ ਜੇ ਯੂਟੀ ਦਾ ਦਰਜਾ ਹੀ ਰਹਿੰਦਾ ਤਾਂ ਫਿਰ ਉੱਥੇ ਆਪਾਂ ਦੂਜੀ ਦੇਖ ਸਕਦੇ ਹਾਂ ਨਾ ਜੀ ਜੀ। ਹੋਰ ਤਾਂ ਮੇਰੇ ਖਿਆਲ ਚ ਹੈ ਨਹੀਂ। ਵੈਸੇ ਇੰਟਰਸਟਿੰਗ ਹੈ ਤੁਹਾਡਾ ਸਵਾਲ ਤੇ ਆਪਾਂ ਜ਼ਰੂਰ ਪੜਤਾਲ ਕਰਾਂਗੇ। ਤੁਸੀਂ ਵੀ ਕਰਨਾ ਸਵਾਲ ਨਹੀਂ, ਮੈਂ ਵੈਸੇ ਹੀ ਇਹਦੇ ਚ ਮੈਨੂੰ ਉਤਸੁਕਤਾ ਹੋਈ ਬੈਠੇ ਨੂੰ ਕਿ ਮੈਂ ਕਿਹਾ ਨਹੀਂ ਬਹੁਤ ਅੱਛੀ ਗੱਲ ਹੈ ਜੀ ਜੀ। ਪਰ ਮੈਨੂੰ ਲੱਗਦਾ ਕਿ ਕੱਲੀ ਇਕਲੌਤੀ ਹੈ ਦਿੱਲੀ, ਕਿਉਂਕਿ ਹੋਰ ਆਪਾਂ ਕਦੇ ਯੂਟੀ ਦਾ ਮੁੱਖ ਮੰਤਰੀ ਕਿਸੇ ਦਾ ਥਾਂ ਤੇ ਦੇਖਿਆ ਹੀ ਨਹੀਂ ਹੈ ਅੱਜ ਤੱਕ। ਯੂਟੀ ਇਕਲੌਤੀ ਹੈ ਕਿਉਂਕਿ 239 ਇਹ ਇੱਥੇ ਲਾਗੂ ਹੋਈ ਹੈ ਜੀ ਜੀ। ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਗੱਲਬਾਤ ਕੀਤੀ ਹੈ ਕੁਝ ਖਾਸ ਖਬਰਾਂ ਨੂੰ ਲੈ ਕੇ। ਖਬਰਾਂ ਹਾਲੇ ਹੋਰ ਵੀ ਨੇ, ਮਸਲੇ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਡਿਸਕਸ਼ਨ ਕਰਾਂਗੇ, ਚਰਚਾ ਕਰਾਂਗੇ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ, ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਵੀਨ ਸ਼ਰਮਾ। ਗੱਲਬਾਤ ਕਰਾਂਗੇ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ। ਲੰਘੇ ਦਿਨੀ ਹਰਿਆਣਾ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਜਿਹੜੀ ਹਿੰਸਾ ਹੋਈ ਹੈ, ਫਿਰਕੂ ਹਿੰਸਾ, ਉਹਦੇ ਬਾਬਤ ਸੋਸ਼ਲ ਮੀਡੀਆ ਦੇ ਦੋਹੇ ਧਿਰਾਂ ਇੱਕ ਦੂਜੇ ਨੂੰ ਡਿਫੈਂਡ ਕਰ ਰਹੀਆਂ ਨੇ, ਪਰ ਦੋਹਾਂ ਧਿਰਾਂ ਵੱਲੋਂ ਜਿਹੜੀ ਗੜਬੜੀ ਹੋਈ ਹੈ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਤੇ ਇਹਦੇ ਵਿੱਚ ਧਿਰਾਂ ਦੇ ਨਾਲੋਂ ਸਰਕਾਰ ਜਿਹੜੀ ਆ ਉਹ ਕਿਤੇ ਜ਼ਿਆਦਾ ਕਵਾਂਗੇ ਕਿਤੇ ਜ਼ਿਆਦਾ ਜ਼ਿੰਮੇਵਾਰ ਆ, ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਇਹਨਾਂ ਜਿਹੜੀਆਂ ਫਿਰਕੂ ਝਗੜੇ ਨੇ, ਝੇੜੇ ਨੇ, ਇਹਨਾਂ ਨੂੰ ਪੋਲਰਾਈਜੇਸ਼ਨ ਦੇ ਲਈ ਵਰਤਿਆ ਜਾਵੇ ਆਉਂਦੀਆਂ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ। ਹੁਣ ਇਸ ਯਾਤਰਾ ਦੇ ਵਿੱਚ ਹੋਇਆ ਕਿ ਮੋਨੂ ਮਾਨੇਸਰ ਪਹਿਲਾਂ ਵੀਡੀਓ ਪਾਉਂਦਾ, ਉਹ ਵੀਡੀਓ ਪਾ ਕੇ ਉਕਸਾਉਂਦਾ ਤੇ ਉਸ ਤੋਂ ਬਾਅਦ ਦੂਜਾ ਧੜਾ ਕਹਿੰਦਾ ਵੀਡੀਓ ਪਾ ਕੇ ਕਿ ਭਾਈ ਅਸੀਂ ਤੁਹਾਨੂੰ ਦੇਖਾਂਗੇ। ਮੋਨੂ ਮਾਨੇਸਰ ਕੌਣ ਹੈ? ਮੋਨੂ ਮਾਨੇਸਰ ਉਹੀ ਬੰਦਾ ਜਿਹਦੇ ਉੱਤੇ ਦੋ ਮੁਸਲਮਾਨ ਭਾਈਚਾਰੇ ਦੇ ਨੌਜਵਾਨਾਂ ਨੂੰ ਸਾੜ ਕੇ ਉਹਨਾਂ ਦੀ ਬਲੈਰੋ ਗੱਡੀ ਨੂੰ ਅੱਗ ਲਾ ਕੇ ਮਾਰਨ ਦਾ ਦੋਸ਼ ਲੱਗਿਆ ਤੇ ਮੋਨੂ ਮਾਨੇਸਰ ਇਸ ਵੇਲੇ ਫਰਾਰ ਹੈ। ਮੋਨੂ ਮਾਨੇਸਰ ਭਗੌੜਾ ਵੀ ਕਹਿ ਸਕਦੇ ਹਾਂ ਇਸ ਵੇਲੇ, ਪਰ ਹੁਣ ਪੁਲਿਸ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ, ਇਹ ਇੱਕ ਵੱਡਾ ਸਵਾਲ ਹੈ। ਦੂਜੀ ਗੱਲ, ਇਸ ਤੋਂ ਕੁਝ ਸਮਾਂ ਪਹਿਲਾਂ ਇੱਕ ਰਿਪੋਰਟ ਆਈ ਸੀ, ਉਸ ਰਿਪੋਰਟ ਦਾ ਨਾਮ ਸੀ ਰਾਊਟਰਸ ਆਫ ਰੈਥ ਵੈਪਨਾਈਜ਼ਿੰਗ ਰਿਲੀਜੀਅਸ ਪ੍ਰੋਸੈਸ਼ਨਸ। ਇਹ ਰਿਪੋਰਟ ਜਿਹੜੀ ਸੀ ਇਹਦੇ ਵਿੱਚ ਇਹ ਗੱਲ ਬੜੀ ਤਫਸੀਲ ਪੂਰਵਕ ਦੱਸੀ ਗਈ ਸੀ। ਹਾਲਾਂਕਿ ਹੋ ਸਕਦਾ ਮੇਰੇ ਪ੍ਰੋਨਾਊਂਸੀਏਸ਼ਨ ਦੇ ਵਿੱਚ ਥੋੜੀ ਬਹੁਤ ਸ਼ਬਦਿਕ ਗਲਤੀ ਹੋਵੇ, ਪਰ ਉਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀਗਾ ਕਿ ਧਾਰਮਿਕ ਜਲੂਸਾਂ ਦੀ ਵਰਤੋਂ ਕਿਵੇਂ ਫਿਰਕੂ ਹਿੰਸਾ ਭੜਕਾਉਣ ਦੇ ਲਈ ਕੀਤੀ ਜਾ ਰਹੀ ਹੈ। ਤੇ ਇਹਦੇ ਵਿੱਚ ਕਈ ਉਦਾਹਰਨਾਂ ਵੀ ਦਿੱਤੀਆਂ ਗਈਆਂ ਸੀ, ਖਾਸ ਕਰਕੇ ਮੱਧ ਪ੍ਰਦੇਸ਼ ਦੇ ਵਿੱਚ ਜਦੋਂ ਰਾਮਨੌਮੀ ਦੇ ਮੌਕੇ ਕੁਝ ਜਲੂਸਾਂ ਦੇ ਉੱਤੇ ਪਥਰਾਬਾਜ਼ੀ ਹੋਈ ਸੀ, ਜਾਂ ਕੁਛ ਇਲਾਕਿਆਂ ਦੇ ਵਿੱਚ ਜਦੋਂ ਇਹ ਜਲੂਸ ਗਿਆ ਸੀ, ਰਾਮਨੌਮੀ ਦੀ ਯਾਤਰਾ ਗਈ ਸੀ, ਤਾਂ ਉੱਥੇ ਫਿਰ ਮੁਸਲਮਾਨਾਂ ਨੂੰ ਗਾਲਾਂ ਕੱਢੀਆਂ ਗਈਆਂ ਤੇ ਉਹਨਾਂ ਨੇ ਕੋਠਿਆਂ ਤੋਂ ਪਥਰਾ ਕੀਤਾ, ਬਾਅਦ ਦੇ ਵਿੱਚ ਬਲਡੋਜ਼ਰ ਚੱਲਿਆ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਹਨੂਮਾਨ ਜਯੰਤੀ, ਦਿੱਲੀ ਤੇ ਮੱਧ ਪ੍ਰਦੇਸ਼ ਦੇ ਵਿੱਚ ਰਾਮਨੌਮੀ ਤੇ ਹਨੂਮਾਨ ਜਯੰਤੀ ਦੇ ਦੌਰਾਨ ਇਸ ਤਰ੍ਹਾਂ ਦੀ ਹਿੰਸਾ ਵਧੀ ਸੀ ਤੇ ਉਸ ਹਿੰਸਾ ਦੇ ਵਿੱਚ ਕਈ ਵਾਰ ਘੱਟ ਗਿਣਤੀਆਂ ਦੇ ਉਹਨਾਂ ਲੋਕਾਂ ਨੂੰ ਵੀ ਪਰਚਿਆਂ ਦੇ ਵਿੱਚ ਪਾ ਦਿੱਤਾ ਗਿਆ ਜਿਹੜੇ ਲੋਕ ਉਸ ਵੇਲੇ ਮੌਜੂਦ ਤੱਕ ਨਹੀਂ ਸੀ, ਤੇ ਬਾਅਦ ਦੇ ਵਿੱਚ ਇਹਨਾਂ ਲੋਕਾਂ ਦੇ ਘਰਾਂ ਤੇ ਬਲਡੋਜ਼ਰ ਚਾੜੇ ਗਏ, ਢਾਏ ਗਏ ਇਹਨਾਂ ਦੇ ਘਰ, ਤੇ ਦੇਸ਼ ਦੇ ਵਿੱਚ ਉਸ ਬਲਡੋਜ਼ਰ ਨੂੰ ਸੈਲੀਬ੍ਰੇਟ ਕੀਤਾ ਗਿਆ ਕਿ ਆਹ ਬਹੁਤ ਚੰਗਾ ਕੰਮ ਹੈ। ਹਾਲਾਂਕਿ ਮੈਂ ਪਹਿਲੇ ਦਿਨ ਤੋਂ ਹੀ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਆ, ਖੁਦ ਨਿੱਜੀ ਤੌਰ ਤੇ ਵੀ, ਕਿ ਜਿਹੜਾ ਬਲਡੋਜ਼ਰ ਆ ਇਹ ਗਲਤ ਆ। ਇਹ ਸਰਕਾਰ ਨੂੰ, ਸਿਸਟਮ ਨੂੰ ਇੱਕ ਬੇਲੋੜੀ ਤਾਕਤ ਦੇਣ ਦੇ ਬਰਾਬਰ ਹੈ। ਹੁਣ ਤੁਸੀਂ ਪੁੱਛੋ ਕਿ ਗਲਤ ਕਿਵੇਂ ਆ? ਜਿਹੜਾ ਦੋਸ਼ੀ ਉਹਦੇ ਘਰੇ ਬਲਡੋਜ਼ਰ ਚਲਾਉਣਾ। ਲੰਘੇ ਦਿਨ ਪਹਿਲੀ ਗੱਲ ਤਾਂ ਬਲਡੋਜ਼ਰ ਚਲਾਉਣਾ ਇਸ ਤਰ੍ਹਾਂ ਗਲਤ ਹੈ ਕਿ ਪ੍ਰਸ਼ਾਸਨ ਥੋੜ੍ਹਾ ਤੈਅ ਕਰੂਗਾ ਕਿ ਭਾਈ ਕਿਹੜਾ ਬੰਦਾ ਦੋਸ਼ੀ ਹੈ ਤੇ ਕਿਹੜਾ ਨਹੀਂ ਦੋਸ਼ੀ। DC ਥੋੜ੍ਹਾ ਤੈਅ ਕਰੂਗਾ, SSP ਥੋੜ੍ਹਾ ਤੈਅ ਕਰੂਗਾ। ਜੇ SSP ਤੈਅ ਕਰੂਗਾ ਤੇ ਪੰਜਾਬ 'ਚ ਆਪਾਂ ਦੇਖਿਆ ਨਾ ਕਿ ਕਿਹਨੂੰ ਪੁਲਿਸ ਤੈਅ ਕਰਦੀ ਸੀ ਤੇ ਕਿਵੇਂ ਸੀ ਪੁਲਿਸ ਦੀਆਂ ਤਾਕਤਾਂ ਦਾ ਜਿਹੜਾ ਮਾਹੌਲ, ਪੰਜਾਬ ਦੀ ਜਵਾਨੀ ਦਾ ਇੱਕ ਹਿੱਸਾ ਇਹਨਾਂ ਤਾਕਤਾਂ ਦੇ ਹੱਥੇ ਚੜ੍ਹਿਆ ਆਪਾਂ ਦੇਖਿਆ ਸਾਰਿਆਂ ਨੇ। ਤਾਂ ਪ੍ਰਸ਼ਾਸਨ ਥੋੜ੍ਹਾ ਤੈਅ ਕਰੂਗਾ ਕਿ ਬਈ ਕਿਹੜਾ ਬੰਦਾ ਦੋਸ਼ੀ ਹੈ ਤੇ ਕਿਹੜਾ ਨਹੀਂ ਦੋਸ਼ੀ, ਤੇ ਇਸ ਕਰਕੇ ਬਲਡੋਜ਼ਰ ਦੀ ਤਾਂ ਬੁਨਿਆਦੀ ਤੌਰ ਤੇ ਬਲਡੋਜ਼ਰ ਗਲਤ ਆ। ਪਰ ਜੇਕਰ ਤੁਸੀਂ ਬਲਡੋਜ਼ਰ ਨੂੰ ਸੈਲੀਬ੍ਰੇਟ ਕਰੋਗੇ ਤਾਂ ਇਹਦੇ ਹੋਰ ਵੀ ਮਾੜੇ ਜਿਹੜੇ ਆ ਉਹ ਤਰੀਕੇ ਨਾਲ ਕਹਿ ਲਓ ਕਿ ਅਸਰ ਕਹਿ ਲਓ, ਜਾਂ ਮਾੜੇ ਸਿੱਟੇ ਕਹਿ ਸਕਦੇ ਹਾਂ, ਸਿੱਟੇ ਸਹੀ ਲਫ਼ਜ਼ ਆ, ਮਾੜੇ ਸਿੱਟੇ ਨਿਕਲਣਗੇ। ਮੰਨ ਲਓ ਤੁਹਾਡੀ ਮੇਰੀ ਝਗੜਾ ਹੋ ਗਿਆ ਕਿਸੇ ਦਾ ਵੀ ABC ਦਾ, A ਬਹੁ ਗਿਣਤੀ 'ਚ, B ਘੱਟ ਗਿਣਤੀ 'ਚ, ਇਹ ਵਿਕਟਿਮਾਈਜ਼ ਹੋ ਕੇ ਪੇਸ਼ ਕਰਦਾ ਆਪਣੇ ਆਪ ਨੂੰ, B ਘੱਟ ਗਿਣਤੀ ਵਾਲੇ ਦੇ ਘਰੇ ਬਲਡੋਜ਼ਰ ਚਲਾ ਦਿੱਤਾ ਜਾਂਦਾ, ਉਹਦਾ ਘਰ ਢਾਹ ਦਿੱਤਾ ਜਾਂਦਾ, ਤਾਂ ਇਹ ਤੈਅ ਕਿਹਨੇ ਕੀਤਾ ਕਿ B ਕਸੂਰਵਾਰ ਹੈ? ਇਹੀ ਤਾਂ ਗੱਲ ਹੈ ਨਾ, ਇਹੀ ਤਾਂ ਬੁਨਿਆਦੀ ਲੜਾਈ ਹੈ। ਸਿਧਾਂਤ ਇਨਸਾਫ ਦਾ, ਇਹ ਸਿਧਾਂਤ ਬਲਡੋਜ਼ਰ ਸਿਧਾਂਤ ਨਹੀਂ ਹੈ। ਤੇ ਲੰਘੇ ਦਿਨੀ ਇੱਕ ਨਜ਼ੀਰ ਵੀ ਇਹਦੀ ਆਪਾਂ ਦੇਖ ਚੁੱਕੇ ਹਾਂ ਮੱਧ ਪ੍ਰਦੇਸ਼ ਦੇ ਵਿੱਚ, ਜਦੋਂ ਇੱਕ ਸਿਰਫਿਰੇ ਨੇ, ਭਾਜਪਾ ਦੇ ਲੀਡਰ ਦੇ ਇੱਕ ਬੰਦੇ ਨੇ ਇੱਕ ਆਦੀਵਾਸੀ ਨੌਜਵਾਨ ਦੇ ਸਿਰ ਦੇ ਉੱਤੇ ਪਿਸ਼ਾਬ ਕਰਤਾ ਸੀਗਾ ਤੇ ਉਹਦੇ ਘਰੇ ਵੀ ਬਲਡੋਜ਼ਰ ਚਲਾਇਆ ਗਿਆ। ਹੁਣ ਕਈ ਲੋਕ ਬਹੁਤ ਖੁਸ਼ ਹੋਏ ਕਿ ਬਈ ਇਹ ਚੰਗਾ ਹੋਇਆ ਉਹਦੇ ਘਰੇ ਬਲਡੋਜ਼ਰ ਚੱਲ ਗਿਆ, ਕਿਉਂਕਿ ਉਹ ਪਹਿਲਾਂ ਵਿਕਟਮ ਸੀਗੇ, ਹੁਣ ਉਹਨਾਂ ਨੇ ਦੂਜੀ ਧਿਰ ਦੇ ਘਰੇ ਬਲਡੋਜ਼ਰ ਚੱਲਦਾ ਦੇਖ ਲਿਆ। ਉੱਥੇ ਜਿਹੜਾ ਉਸ ਨੌਜਵਾਨ ਦਾ ਪਿਤਾ ਸੀਗਾ ਉਹ ਬਹੁਤ ਰੋਇਆ। ਉਹ ਵਾਰੀ-ਵਾਰੀ ਕਹਿੰਦਾ ਰਿਹਾ ਬਲਡੋਜ਼ਰ ਵਾਲਿਆਂ ਨੂੰ, ਰੋਕ ਦਿਓ, ਸਾਡਾ ਕੋਈ ਕਸੂਰ ਨਹੀਂ, ਸਾਡੇ ਬੱਚੇ ਰੁਲ ਜਾਣਗੇ, ਸਾਡਾ ਘਰ ਢਹਿ ਜਾਊਗਾ। ਕਾਸ਼ ਇਹ ਚੀਕਾਂ ਉਹਨੇ ਉਦੋਂ ਵੀ ਮਾਰੀਆਂ ਹੁੰਦੀਆਂ ਜਦੋਂ ਮੁਸਲਮਾਨਾਂ ਦੇ ਘਰਾਂ 'ਚ ਬਲਡੋਜ਼ਰ ਚੱਲ ਰਹੇ ਸੀ, ਜਦੋਂ UP ਦੇ ਵਿੱਚ ਯੋਗੀ ਜਿਹਦੇ ਘਰੇ ਦਿਲ ਕਰਦਾ ਸੀ ਬਲਡੋਜ਼ਰ ਭੇਜ ਦਿੰਦਾ ਸੀ। ਆਪਾਂ ਮੰਨਦੇ ਹਾਂ ਕਿ ਜਿਹੜਾ ਬੰਦਾ ਦੋਸ਼ੀ ਹੈ, ਚਾਹੇ ਉਹ ਬਹੁ ਗਿਣਤੀ 'ਚੋਂ ਆ, ਚਾਹੇ ਉਹ ਘੱਟ ਗਿਣਤੀ 'ਚੋਂ ਆ, ਉਹਨੂੰ ਸਜ਼ਾ ਹੋਣੀ ਚਾਹੀਦੀ ਆ, ਆਪਾਂ ਇਸ ਗੱਲ ਦੇ ਹੱਕ ਦੇ ਵਿੱਚ ਆ।
ਪਰ ਇਹ ਤੈਅ ਕੌਣ ਕਰੂਗਾ ਕਿ ਸਜ਼ਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਤੇ ਕਿੰਨੀ ਹੋਣੀ ਚਾਹੀਦੀ ਹੈ? ਇਹ ਤੈਅ ਮੇਰੇ ਵਰਗਾ ਮਾਤੜ ਥੋੜ੍ਹਾ ਕਰੂਗਾ ਜਿਹਦੇ ਤੇ ਫਿਰਕੂ ਹਿੰਸਾ ਦਾ ਜਨੂੰਨ ਸਵਾਰ ਹੈ। ਇਹ ਤੈਅ ਮੇਰੇ ਵਰਗਾ ਲੱਠ ਮਾਰ ਥੋੜ੍ਹਾ ਕਰੂਗਾ ਕਿ ਬਈ ਕਿਹੜੇ ਬੰਦੇ ਨੂੰ ਸਜ਼ਾ ਦੇਣੀ ਹੈ, ਕਿਹੜੇ ਨੂੰ ਨਹੀਂ ਦੇਣੀ। ਅਸਲ ਦੇ ਵਿੱਚ ਜਦੋਂ ਉਸ ਭਾਜਪਾ ਵਰਕਰ ਦੇ ਘਰੇ ਬਲਡੋਜ਼ਰ ਚੱਲਿਆ ਤਾਂ ਉਹਨਾਂ ਦੇ ਘਰਦਿਆਂ ਨੂੰ ਅਹਿਸਾਸ ਹੋਇਆ ਕਿ ਜਿਹੜੇ ਅੱਜ ਤੋਂ ਸਾਲ ਕੁ ਪਹਿਲਾਂ ਅਸੀਂ ਬਲਡੋਜ਼ਰ ਚੱਲਣ 'ਤੇ ਖੁਸ਼ੀਆਂ ਮਨਾਉਂਦੇ ਰਹੇ, ਅਸੀਂ ਦੁਹਾਈਆਂ ਦਿੰਦੇ ਰਹੇ, ਅਸੀਂ ਇੱਕ ਦੂਜੇ ਨੂੰ ਮਿਠਾਈਆਂ ਵੰਡਦੇ ਰਹੇ, ਵਟਸਐਪ ਦੇ ਵਿੱਚ ਉਹ ਵੀਡੀਓ ਸ਼ੇਅਰ ਕਰਦੇ ਰਹੇ, ਅੱਜ ਉਹ ਬਲਡੋਜ਼ਰ ਸਾਡੇ ਘਰੇ ਆ ਗਿਆ। ਤੇ ਇਹ ਨਿਆਂ ਦੇਣ ਦੀ ਲੜਾਈ ਮੁਕਾਉਣ ਦਾ ਇਹ ਤਰੀਕਾ ਬਿਲਕੁਲ ਵੀ ਲੋਕ ਪੱਖੀ ਨਹੀਂ ਹੈ। ਇਹ ਬਹੁਤ ਗਲਤ ਤਰੀਕਾ ਵਾ ਕਿ ਜਦੋਂ ਜੇ ਡਾਢਿਆਂ ਕੋਲੇ ਬਲਡੋਜ਼ਰ ਆ ਗਿਆ ਨਾ ਤੇ ਉਹਨਾਂ ਨੇ ਤੁਹਾਡੇ ਘਰ ਬਿਨਾਂ ਕਸੂਰੋਂ ਮਾਲੀਆ ਮੇਟ ਕਰ ਦੇਣੇ ਤੇ ਕਰ ਰਹੇ ਨੇ। ਸੋ ਇਹ ਤਾਂ ਉਸੇ ਦਿਨ ਤੋਂ ਹੀ ਸਾਨੂੰ ਵਿਰੋਧ ਕਰਨਾ ਚਾਹੀਦਾ ਸੀ, ਪਰ ਉੱਥੋਂ ਦੀ ਬਹੁ ਗਿਣਤੀ ਨੇ ਵਿਰੋਧ ਨਹੀਂ ਕੀਤਾ, ਉਹਨੇ ਸੈਲੀਬ੍ਰੇਟ ਕੀਤਾ। ਤੇ ਅਸੀਂ ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿੰਦੇ ਆ ਰਹੇ ਹਾਂ ਕਿ ਜੇਕਰ ਤੁਸੀਂ ਸੈਲੀਬ੍ਰੇਟ ਕਰੋਗੇ ਤੇ ਬਹੁਤ ਛੇਤੀ ਇਹ ਬਲਡੋਜ਼ਰ ਦੀ ਜੱਦ ਦੇ ਵਿੱਚ ਤੁਹਾਡਾ ਘਰ ਵੀ ਆ ਜਾਊਗਾ। ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਹੈ, ਉਹ ਸਲਾਖਾਂ ਦੇ ਪਿੱਛੇ ਜਾਵੇ, ਪਰ ਇਹਦੇ ਵਿੱਚ ਉਹਦੇ ਘਰ ਦੇ 7 ਜੀਆਂ ਦਾ ਕੀ ਕਸੂਰ ਹੈ? ਉਹ ਤੇ ਬੇਗੁਨਾਹ ਨੇ ਨਾ। ਉਹਨਾਂ ਦੇ ਸਿਰਾਂ ਦੇ ਉੱਤੋਂ ਛੱਤ ਅਸੀਂ ਕਿਉਂ ਖੋ ਰਹੇ ਹਾਂ? ਇਹ ਕੈਸਾ ਲੋਕਤੰਤਰ ਤਰੀਕਾ ਹੈ? ਕੈਸੀ ਨਿਆਂ ਦੇਣ ਦੀ ਪ੍ਰਕਿਰਿਆ ਹੈ? ਔਰ ਜਦੋਂ ਭਾਜਪਾ ਵਰਕਰ ਦੇ ਉਸ ਘਰ ਦੇ ਉੱਤੇ ਬਲਡੋਜ਼ਰ ਚੱਲਿਆ ਤਾਂ ਉਦੋਂ ਕਈ ਭਾਜਪਾ ਦੇ ਬੰਦਿਆਂ ਨੂੰ ਪਤਾ ਲੱਗਿਆ ਕਿ ਅਸੀਂ ਜਿਸ ਬਲਡੋਜ਼ਰ ਉੱਤੇ ਵਾਹ ਕਰਦੇ ਰਹੇ, ਜਿਹੜਾ ਬਲਡੋਜ਼ਰ ਅਸੀਂ ਮੱਧ ਪ੍ਰਦੇਸ਼, ਗੁਜਰਾਤ, ਦਿੱਲੀ ਦੇ ਵਿੱਚ ਚੱਲਦਾ ਵੇਖਿਆ, ਉਸ ਬਲਡੋਜ਼ਰ ਨੇ ਅੱਜ ਸਾਡੇ ਕੋਲੇ ਨੂੰ ਆ ਕੇ ਸੰਨ ਲਾਈ ਹੈ। ਸੋ ਇਹ ਬਿਲਕੁਲ ਗਲਤ ਆ। ਸਿਟੀਜ਼ਨਸ ਐਂਡ ਲਾਇਰਸ ਇਨੀਸ਼ੀਏਟਿਵ ਦੀ ਇੱਕ ਰਿਪੋਰਟ ਸੀਗੀ, ਉਹ ਮੇਰੇ ਯਾਦ ਆ ਗਈ ਹੁਣ। ਉਹਨੇ ਦੱਸੀ ਇਹ ਗੱਲ ਕਿ ਕਿਵੇਂ ਧਾਰਮਿਕ ਜਲੂਸਾਂ ਨੂੰ ਫਿਰਕੂ ਹਿੰਸਾ ਭੜਕਾਉਣ ਦੇ ਲਈ ਵਰਤਿਆ ਜਾ ਰਿਹਾ ਹੈ। ਦੁਖਾਂਤ ਇਸ ਗੱਲ ਦਾ ਨਹੀਂ ਹੈ ਕਿ ਹਰਿਆਣੇ ਦੀ ਇਸ ਹਿੰਸਾ ਨੂੰ, ਦੁੱਖ ਇਸ ਗੱਲ ਦਾ ਨਹੀਂ ਹੈ ਕਿ ਹਰਿਆਣੇ ਦੇ ਵਿੱਚ ਵਾਪਰੀ ਇਸ ਹਿੰਸਾ ਨੂੰ ਮੀਡੀਆ ਇੱਕ ਤਰਫਾ ਰਿਪੋਰਟ ਕਰ ਰਿਹਾ ਹੈ। ਦੁੱਖ ਇਸ ਗੱਲ ਦਾ ਵੀ ਹੈ ਕਿ ਇਸ ਪੂਰੇ ਵਰਤਾਰੇ ਉੱਤੇ ਸਵਾਲ ਹੀ ਨਹੀਂ ਚੁੱਕੇ ਜਾ ਰਹੇ। ਜੇਕਰ ਮੋਨੂ ਮਾਨੇਸਰ ਲਾਈਵ ਹੋ ਕੇ ਕਹਿੰਦਾ ਕਿ ਮੈਂ ਇਸ ਯਾਤਰਾ ਦੇ ਵਿੱਚ ਆਊਂਗਾ, ਜਿਹੜੇ ਉੱਤੇ ਪਹਿਲਾਂ ਹੀ ਦੋਸ਼ ਲੱਗ ਗਏ ਆ ਕਿ ਇਹਨੇ ਘੱਟ ਗਿਣਤੀ ਭਾਈਚਾਰੇ ਦੇ 2 ਨੌਜਵਾਨ ਸਾੜ ਕੇ ਮਾਰਿਆ ਕਿਉਂਕਿ ਉਹਨਾਂ ਤੇ ਸ਼ੱਕ ਸੀ ਕਿ ਗਊ ਤਸਕਰੀ ਕਰਦੇ ਆ, ਤਾਂ ਉਹ ਉਦੋਂ ਹੀ ਉਹਨੂੰ ਕਿਉਂ ਨਾ ਗ੍ਰਿਫਤਾਰ ਕੀਤਾ ਗਿਆ? ਉਦੋਂ ਹੀ ਸੋਸ਼ਲ ਮੀਡੀਆ ਉੱਤੇ ਜਾਂ ਉਦੋਂ ਹੀ ਦਫਾ 44 ਕਿਉਂ ਨਾ ਲਾਈ ਗਈ? ਕਈ ਥਾਈਂ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਇਹ ਜਲੂਸ ਜਾਂ ਸ਼ੋਭਾ ਯਾਤਰਾ ਕੱਢੀ ਗਈ, ਉਹ ਇਸ ਸ਼ਰਤ ਤੇ ਕੱਢੀ ਗਈ, ਇਜਾਜ਼ਤ ਤੇ ਸ਼ਰਤ ਦਿੱਤੀ ਗਈ ਕਿ ਕਿਸੇ ਕਿਸਮ ਦੇ ਹਥਿਆਰ ਨਹੀਂ ਲਿਜਾਏ ਜਾਣਗੇ। ਤੇ ਫਿਰ ਉਹ ਹਥਿਆਰ ਕਿੱਥੋਂ ਆਏ? ਭੜਕਾਊ ਨਾਅਰੇ ਲੱਗੇ, ਤਲਵਾਰਾਂ ਲਹਿਰਾਈਆਂ ਗਈਆਂ, ਪੱਥਰਬਾਜ਼ੀਆਂ ਹੋਈਆਂ। ਔਰ ਆਪਾਂ ਨੂੰ ਇਹ ਵੀ ਕਹਿਣਾ ਪੈਣਾ ਕਿ ਪੱਥਰਬਾਜ਼ੀ ਕਰਨ ਵਾਲੇ ਵੀ ਕੋਈ ਚੰਗੇ ਨਹੀਂ ਹੈ। ਇੱਕ ਤੁਹਾਡੇ ਫਿਰਕਿਆਂ ਦੇ ਵਿੱਚ ਜਾਂ ਤੁਹਾਡੇ ਇਲਾਕਿਆਂ ਦੇ ਵਿੱਚ ਪਹਿਲਾਂ ਹੀ ਤਣਾਅ ਆ, ਤੁਸੀਂ ਉਲਟਾ ਉਸ ਤਣਾਅ ਨੂੰ ਹੋਰ ਵਧਾ ਰਹੇ। ਠੀਕ ਹੈ, ਬਹੁਤ ਥਾਈਂ ਜ਼ੁਲਮ ਦਾ ਟਾਕਰਾ ਕਰਨਾ ਪੈਂਦਾ, ਪਰ ਮੌਕਾ ਤਾਂ ਨਾ ਦਿਓ ਨਾ ਦੂਜੀ ਧਿਰ ਨੂੰ ਕਿ ਉਹ ਤੁਹਾਡੇ ਤੇ ਵਾਧਾ ਕਰ ਜਾਵੇ। ਅਸਲ ਦੇ ਵਿੱਚ ਕੀ ਹੁੰਦਾ ਕਿ ਸਾਡੇ ਦੇਸ਼ ਦੇ ਸਿਸਟਮ ਦੇ ਵਿੱਚ ਸਾਡੇ ਜਿਹੜੇ ਸਿਆਸਤਦਾਨ ਆ, ਇਹ ਲੋਕਾਂ ਦੇ ਮਨਾਂ ਦੇ ਵਿੱਚ ਫਿਰਕੂ ਜ਼ਹਿਰ ਭਰ ਦਿੰਦੇ ਆ ਫਿਰਕਿਆਂ ਦੇ ਨਾਂ ਤੇ ਕਿ ਫਲਾਂ ਫਿਰਕਾ ਮਾੜਾ ਹੈ, ਫਲਾਂ ਫਿਰਕਾ ਮਾੜਾ ਹੈ, ਤੇ ਉਸ ਤੋਂ ਬਾਅਦ ਇਹਨੂੰ ਪੋਲਰਾਈਜੇਸ਼ਨ ਕਰਕੇ ਇਹਨੂੰ ਵੋਟਾਂ ਦੇ ਵਿੱਚ ਵਰਤਦੇ ਆ। ਯੂਪੀ ਦੇ ਵਿੱਚ ਯੂਪੀ ਸਰਕਾਰ ਨੇ, ਯੋਗੀ ਸਰਕਾਰ ਨੇ ਕਈ ਜਿਹੜੇ ਲੱਠਮਾਰ ਨੇ, ਕਈ ਗੈਂਗਸਟਰ ਨੇ, ਇਹਨਾਂ ਦੇ ਐਨਕਾਊਂਟਰ ਕੀਤੇ ਨੇ, ਕਈਆਂ ਦੇ ਘਰਾਂ ਤੇ ਬਲਡੋਜ਼ਰ ਚਲਾਏ ਨੇ। ਪਹਿਲੀ ਗੱਲ ਤਾਂ ਐਨਕਾਊਂਟਰ ਹੀ ਬਹੁਤ ਵੱਡੀ ਕੰਟਰਾਡਿਕਸ਼ਨ ਹੈ ਕਿ ਐਨਕਾਊਂਟਰ ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚ ਕੀਤਾ, ਕਿਵੇਂ ਕੀਤਾ। ਇੱਕ ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ ਕੀਤਾ ਜਾਣ ਵਾਲਾ ਹਰ ਦੂਜਾ ਐਨਕਾਊਂਟਰ ਫੇਕ ਹੈ। ਸੋ ਚਲੋ ਉਹਨੂੰ ਇੱਕ ਪਾਸੇ ਰੱਖ ਦਿੰਦੇ ਆ, ਪਰ ਇੱਕ ਬੰਦਾ ਕਿਸੇ ਵੀ ਤਰ੍ਹਾਂ ਦੇ ਕ੍ਰਾਈਮ 'ਚ ਇਨਵੋਲਵ ਹੈ, ਕਿਸੇ ਵੀ ਤਰ੍ਹਾਂ ਦੀ ਘਟਨਾ ਦੇ ਵਿੱਚ ਉਹਦਾ ਇਨਵੋਲਵਮੈਂਟ ਹੈ, ਤਾਂ ਉਹਦੇ ਨਾਲ ਜਿਹੜੇ ਉਹਦੇ 2 ਸਾਲ ਦਾ, 3 ਸਾਲ ਦਾ, 4 ਸਾਲ ਦਾ ਬੱਚਾ ਵਾ, ਉਹਦੀ ਧੀ ਹੈ, ਉਹਦੀ ਜਿਹੜੀ ਉਹਦੀ ਪਤਨੀ ਹੈ, ਜਾਂ ਉਹਦੇ ਜਿਹੜੇ ਹੋਰ ਰਿਸ਼ਤੇਦਾਰ ਨੇ, ਉਹਨਾਂ ਦੀ ਤਾਂ ਕੋਈ ਇਨਵੋਲਵਮੈਂਟ ਨਹੀਂ ਨਾ। ਉਹਨਾਂ ਨੇ ਤਾਂ ਕਿਸੇ ਫਰੌਤੀ ਲਈ ਕਿਸੇ ਨੂੰ ਫੋਨ ਨਹੀਂ ਕੀਤਾ, ਉਹਨਾਂ ਨੇ ਤਾਂ ਕਿਤੇ ਉਹਨੂੰ ਗਨ ਨਹੀਂ ਭਰ ਕੇ ਦਿੱਤੀ ਹੁਣ ਕਿ ਜਾ ਭਾਈ ਫਲਾਨਾ ਬੰਦਾ ਭੜਕਾ ਦੇ। ਸੋ ਇਸ ਕਰਕੇ ਬਲਡੋਜ਼ਰ ਤਰਕ ਸੰਗਤ ਇਸ ਕਰਕੇ ਨਹੀਂ ਹੈ ਕਿ ਇੱਕ ਬੰਦੇ ਦੀ ਆੜ ਦੇ ਹੇਠ ਤੁਸੀਂ ਫਿਰਕੇ ਨੂੰ ਟਾਰਗੇਟ ਕਰਦੇ ਹੋ ਤੇ ਉਹਦੇ ਪਰਿਵਾਰ ਨੂੰ ਟਾਰਗੇਟ ਕਰਦੇ ਹੋ। ਸੋ ਹੁਣ ਕੀ ਹੋਇਆ ਕਿ ਇਸ ਵੇਲੇ ਕਈ ਇਲਾਕਿਆਂ ਦੇ ਵਿੱਚ, ਖਾਸ ਕਰਕੇ ਗੁੜਗਾਉਂ, ਬਾਦਸ਼ਾਹਪੁਰ ਇਲਾਕਿਆਂ ਦੇ ਵਿੱਚ ਭੰਨ-ਤੋੜ ਕਾਫੀ ਹੋਈ ਹਰਿਆਣੇ ਦੇ ਵਿੱਚ, ਤੇ ਇੱਕ ਮਸਜਿਦ ਨੂੰ ਅੱਗ ਲਗਾ ਦਿੱਤੀ ਗਈ ਜਿਹਦੇ ਕਰਕੇ ਉੱਥੋਂ ਦੇ ਨਾਇਬ ਇਮਾਮ ਦੀ ਮੌਤ ਹੋਈ ਹੈ। ਸੋ ਹੋਰ ਬਥੇਰੀਆਂ ਉੱਥੇ ਕਈ ਲੋਕਾਂ ਦੇ ਉੱਤੇ ਵਧੀਕੀਆਂ ਹੋਈਆਂ ਨੇ, ਤੇ ਇਸੇ ਕਰਕੇ ਜਿਹੜੇ ਜ਼ਬਰ ਕਰਦੇ ਨੇ ਡਾਢੇ, ਜਿਹੜੇ ਮਤਲਬ ਸੱਤਾ ਦੇ ਵਿੱਚ ਹੁੰਦੇ ਨੇ ਲੋਕ, ਉਹਨਾਂ ਦੇ ਜ਼ਬਰ ਦਾ ਸ਼ਿਕਾਰ ਅਕਸਰ ਹੀ ਜਿਹੜੀਆਂ ਘੱਟ ਗਿਣਤੀਆਂ ਹੁੰਦੀਆਂ ਨੇ। ਤੇ
ਨਾਲ ਸਾਨੂੰ ਇਹ ਵੀ ਤੈਅ ਕਰਨਾ ਚਾਹੀਦਾ ਕਿ ਜਿੰਨੀਆਂ ਵੀ ਫਿਰਕੂ ਜਥੇਬੰਦੀਆਂ ਨੇ ਵੱਖ-ਵੱਖ ਧਿਰਾਂ ਦੀਆਂ, ਤੇ ਉਹਨਾਂ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਹੈ ਸਖਤ ਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਹ ਉਹ ਲੋਕ ਨੇ ਜਿਹੜੇ ਇਸ ਫਿਰਕੂ ਤਣਾਅ ਨੂੰ ਟਕਰਾਅ ਦੇ ਵਿੱਚ ਬਦਲਦੇ ਨੇ। ਤੇ ਜਥੇਬੰਦੀਆਂ ਤੇ ਆਗੂਆਂ ਦੀ ਜਵਾਬਦੇਹੀ ਵੀ ਤੈਅ ਹੋਣੀ ਚਾਹੀਦੀ ਹੈ। ਜਮਹੂਰੀ ਧਿਰਾਂ ਜਿਹੜੀਆਂ ਨੇ, ਜਿਹੜੀਆਂ ਸਦਭਾਵਨਾ ਪਸੰਦ ਕਰਦੀਆਂ ਨੇ, ਉਹਨਾਂ ਨੂੰ ਇਕੱਠਿਆਂ ਹੋਣਾ ਚਾਹੀਦਾ ਤੇ ਇਹ ਜਿਹੇ ਫਿਰਕੂ ਲੋਕਾਂ ਦੇ ਵਿਰੁੱਧ ਲੜਨਾ ਚਾਹੀਦਾ, ਤਾਂ ਜੋ ਸਮਾਜ ਦੇ ਵਿੱਚ ਜਿਹੜੀ ਉਹਨਾਂ ਦੀ ਨਫ਼ਰਤ ਤੇ ਹਿੰਸਾ ਫੈਲਾਉਣ ਦੇ ਜਿਹੜੇ ਉਹਨਾਂ ਦੇ ਮਾੜੇ ਮਨਸੂਬੇ ਆ ਪਾੜ ਪਾਉਣ ਦੇ, ਉਹਨਾਂ ਨੂੰ ਫੇਲ ਕੀਤਾ ਜਾ ਸਕੇ। ਬਹੁਤ ਇਹ ਨਹੀਂ ਗਾ ਕਿ ਹਿੰਦੂ ਜਥੇਬੰਦੀਆਂ ਸਾਰੀਆਂ ਹੀ ਭੜਕਾਊ ਨੇ, ਇਹ ਨਹੀਂ ਗਾ ਕਿ ਮੁਸਲਿਮ ਜਥੇਬੰਦੀਆਂ ਸਾਰੀਆਂ ਹੀ ਭੜਕਾਊ ਨੇ, ਇਹ ਨਹੀਂ ਗਾ ਕਿ ਹੋਰ ਦੂਜੇ ਫਿਰਕਿਆਂ ਦੇ ਵਿੱਚ ਜਿੰਨੀਆਂ ਜਥੇਬੰਦੀਆਂ ਨੇ ਸਾਰੀਆਂ ਹੀ ਭੜਕਾਊ ਨੇ। ਬਥੇਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਸਦਭਾਵਨਾ ਵੱਲ ਵੀ ਵੱਧਦੀਆਂ ਨੇ, ਪਰ ਉਹ ਸਦਭਾਵਨਾ ਫੈਲਾਉਣ ਵਾਲੇ ਲੋਕਾਂ ਨੂੰ ਹੁਣ ਇਹਨਾਂ ਲੋਕਾਂ ਦੇ ਨਾਲੋਂ ਮੂਹਰੇ ਨਿਕਲਣਾ ਪੈਣਾ। ਕਈ ਵਾਰੀ ਉਹ ਪਿੱਛੇ ਰਹਿ ਜਾਂਦੇ ਆ। ਸੋ ਮੋਨੂ ਮਾਨੇਸਰ ਤੇ ਹਲੇ ਵੀ ਕੋਈ ਐਕਸ਼ਨ ਜਿਹੜਾ ਉਹ ਨਹੀਂ ਹੋਇਆ। ਮੋਨੂ ਮਾਨੇਸਰ ਤੇ ਪਹਿਲਾਂ ਵੀ ਕਈ ਤਰ੍ਹਾਂ ਦੇ ਦੋਸ਼ ਲੱਗੇ ਆ ਕਿ ਉਹ ਬੰਦਾ ਪੁਲਿਸ ਦੇ ਨਾਲ ਮਿਲ ਕੇ, ਔਰ ਇਸ ਮਸਲੇ ਦੇ ਵਿੱਚ ਜਿਹੜੀ ਇਹ ਘਟਨਾ ਜਿਸ ਦੇ ਵਿੱਚ ਮੋਨੂ ਮਾਨੇਸਰ ਉੱਤੇ ਦੋਸ਼ ਲੱਗਦੇ ਆ, ਇਹਦੇ ਨਾਲ ਦੇ ਕਈ ਬੰਦਿਆਂ ਉੱਤੇ ਦੋਸ਼ ਲੱਗੇ ਕਿ ਉਹ ਪੁਲਿਸ ਦੀ ਟਾਊਟਗਿਰੀ ਕਰਦੇ ਸੀ, ਤੇ ਪੁਲਿਸ ਦੀ ਟਾਊਟਗਿਰੀ ਕਰਦਿਆਂ ਹੀ ਉਹਨਾਂ ਨੇ ਪੁਲਿਸ ਨੂੰ ਇਹ ਗੱਲ ਕਹੀ ਸੀ ਕਿ ਫਲਾਂ ਪਾਸੇ ਗਊ ਤਸਕਰੀ ਹੋ ਰਹੀ ਹੈ ਜਾਂ ਫਲਾਂ ਪਾਸੇ ਗਊਆਂ ਦੀ ਤਸਕਰੀ ਹੋ ਰਹੀ ਹੈ। ਪੁਲਿਸ ਦੇ ਵਿੱਚੋਂ ਹੀ ਕਿਸੇ ਨੇ, ਪਹਿਲਾਂ ਮੁਖਬਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਦੇ ਵਿੱਚੋਂ ਹੀ ਇਹਨਾਂ ਕੋਲੇ ਜਾਣਕਾਰੀ ਚਲੀ ਗਈ। ਇਹਨਾਂ ਨੇ ਉਹ ਬੰਦਿਆਂ ਨੂੰ ਕੁੱਟਿਆ, ਬੜੀ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ। ਤੇ ਫਿਰੋਜ਼ਪੁਰ ਝਿਰਕਾ ਇੱਕ ਥਾਣਾ ਵਾ ਜਿਹੜਾ ਹਰਿਆਣਾ ਤੇ ਰਾਜਸਥਾਨ ਤੇ ਯੂਪੀ ਦੇ ਉਹਨਾਂ ਬਾਰਡਰ ਇਲਾਕਿਆਂ ਦੇ ਵਿੱਚ ਪੈਂਦਾ, ਜਿੱਥੋਂ ਕਿ ਥੋੜ੍ਹੀ ਦੂਰ ਹੀ ਯੂਪੀ ਸ਼ੁਰੂ ਹੋ ਜਾਂਦਾ, ਥੋੜ੍ਹੀ ਦੂਰ ਹੀ ਰਾਜਸਥਾਨ। ਉੱਥੇ ਲੈ ਗਏ ਤੇ ਉੱਥੋਂ ਦੀ ਪੁਲਿਸ ਨੇ ਕਿਹਾ ਕਿ ਇਹਨਾਂ ਨੂੰ ਲੈ ਜਾਓ, ਤੁਸੀਂ ਇਹ ਸਾਡੇ ਕੋਲੇ ਨਾ ਲੈ ਕੇ ਆਓ, ਇਹਨਾਂ ਨੂੰ ਕਿਤੇ ਹੋਰ ਲੈ ਜਾਓ। ਬਾਅਦ ਦੇ ਵਿੱਚ ਉਹ ਜੀਪ ਬਲੈਰੋ ਗੱਡੀ ਕੁਛ ਥੋੜ੍ਹੀ ਦੂਰੀ ਤੇ ਅੱਗ ਲੱਗੀ ਮਿਲੀ, ਜਿਹਦੇ ਵਿੱਚ ਉਹ ਨੌਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ। ਹੁਣ ਕੀ ਪੁਲਿਸ ਦਾ ਕੰਮ ਇਹ ਹੈ ਕਿ ਜਦੋਂ ਕੋਈ ਬੰਦਾ ਜ਼ਖਮੀ ਹਾਲਤ ਦੇ ਵਿੱਚ ਥਾਣੇ ਆਵੇ ਤੇ ਪੁਲਿਸ ਵਾਲੇ ਉਹਨੂੰ ਕਹਿ ਦੇਣ ਕਿ ਭਾਈ ਤੂੰ ਲੈ ਜਾ ਇਹਨੂੰ ਇੱਥੋਂ? ਇਹ ਪੁਲਿਸ ਦਾ ਕੰਮ ਹੈ? ਜੇ ਪੁਲਿਸ ਉਹਨਾਂ ਨੂੰ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਂਦੀ ਤੇ ਜਿਨ੍ਹਾਂ ਨੇ ਕੁੱਟਮਾਰ ਕਰਕੇ ਲੈ ਕੇ ਆਏ ਸੀ ਉਹਨਾਂ ਤੇ ਪਰਚਾ ਪਾਉਂਦੀ, ਤਾਂ ਹੋ ਸਕਦਾ 2 ਜਣਾਂ ਦੀ ਜਾਨ ਬਚ ਜਾਂਦੀ। ਪਰ ਇੱਥੇ ਬਾਅਦ ਦੇ ਵਿੱਚ ਉਹਨਾਂ ਨੂੰ ਬਦਲੀਆਂ ਕਰਤੀਆਂ, ਕੁਛ ਵੀ ਕਰਤਾ, ਉਹ ਮਸਲਾ ਆਇਆ ਗਿਆ ਹੋ ਗਿਆ, ਪਰ ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ ਉਹ ਪੁਲਿਸ ਵਾਲਿਆਂ ਨੂੰ ਕਿ ਭਾਈ ਤੁਸੀਂ ਕਿਉਂ ਨਹੀਂ ਕੀਤਾ ਇਹ ਸਭ। ਤੇ ਅੱਜ ਵੀ ਸਰਕਾਰ ਤੇ ਦੋਸ਼ ਲੱਗ ਰਿਹਾ ਕਿ ਸਰਕਾਰ ਨੇ ਇਹਨਾਂ ਇਹ ਸਾਰੇ ਕਾਸੇ ਨੂੰ ਚੁੱਪ ਹੋ ਕੇ, ਚੁੱਪ ਦੀ ਸਹਿਮਤੀ ਦੇ ਕੇ ਜਿਹੜਾ ਉਹ ਵਾਪਰਨ ਦੀ ਇਜਾਜ਼ਤ ਦਿੱਤੀ। ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਖਾਸ ਘਟਨਾਵਾਂ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।